मैं उस चक का दोहता सी। नंबरदार जिहड़ा जैलदार जो बड़े बड़े बंदे सी मैनू मैं उन्होंने नाना भी कहना ते मामा भी कहना ते दोहता ही समझते सी। मेरी माँ नूं वो धी समझते जो तुरदी सी आके सिर ते प्यार दिंदे रुपया 2 दिंदे सी। ओह लोक इज्जत करते सी। असीं घमारा दा जवाक हो गए जैलदार और नंबरदार ने कहना साडा दोहता आया हो बैठो पुत शक्कर के हवा ला के देनी जाओ उन्होंने लोगों ने सानू तुरे फिरदे खुदा दी कसम इन्होंने मुसलमानों को देख के दिल करना भी कादे टक्कर मार के मर जाओ। जो साढ़े ते बढ़ागा होया मैं 2 भैन 2 भरा एक मां दिती है मैं कला 6 जिया जो बच गया है। हाँ जी 6 जिया जो कला बच गया अरे मर गए 5 जमीन मेरा इंटरव्यू लेने मेरे को कितने दे होना मैं जो कुछ देखा वा कितने भाई तो दुख दिया गल्लां मैं तो कितने बर्दाश्त होंदियां। 1200 तू शादी नहीं कराएगी तू इन्हां दे विचों 2-3 जनानियां रख ला और क्या बड़ियां मेरियां मावां बराबर दियां मेरियां भैणां ने छोटियां मेरियां धीआं जे मैं इन्हां दे विचों कोई रखण दी उम्मीद ते बचावां ते मैं गऊ दा हड्ड खावां। पुलिस वाले तो बल्कि मैं झगड़ पिया सी मेरे उन्हें सोटी भी मारी मैं क्या तुसीं बगैरती करदे थोड़ियां धीआं भी बगैरती होनी असीं तां जुर्म दे मारे में साडे तां बड़ी भी आ हुण सानूं जो मर्जी कर लो साडे सामने जो मर्जी करी जाओ पर तुसीं बगैरती करदे थोड़ा हक नहीं बनदा पर पुछदा कौन सी उस वक्त मेरी मां ने उहदे ते डिग्गी ते फिर ओह शहीद कीती है उहदे ते आके मेरी दादी डिग्गी दादी नूं शहीद कीता मेरे 7 मामे तां एक शहीद होए आ एक घर दे 6 मां उन्हां दी शहीद होई। हाँ जी मैं 4 दिन पिछे चला गया उसी कहानी बैठा सुनी है ना 4 दिन मेरी जिंदगी कोई नहीं मैनू ना सुकून होगा ना बस। अस्सलाम वालेकुम सत श्री अकाल प्रणाम। एक पिंड पंजाब ਦਾ ਚੈਨਲ ਦੀ ਟੀਮ ਅੱਜ ਪਹੁੰਚੀ ਹੈ ਜੀ ਪੀਰ ਮਹੱਲ ਜਿੱਥੇ ਸਾਡੀ ਬਜ਼ੁਰਗਾਂ ਦੇ ਨਾਲ ਮੁਲਾਕਾਤ ਆ। ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਉੱਠ ਕੇ ਆਏ ਆ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹਨਾਂ ਨੇ ਪਾਕਿਸਤਾਨ ਕਿਸ ਤਰ੍ਹਾਂ ਬਣਦਾ ਦੇਖਿਆ ਕਿਹੜੀਆਂ ਮੁਸ਼ਕਲਾਂ ਕਿਹੜੀਆਂ ਤਕਲੀਫਾਂ ਇਹਨਾਂ ਨੇ ਫੇਸ ਕੀਤੀਆਂ ਔਰ ਪਾਕਿਸਤਾਨ 'ਚ ਆ ਕੇ ਕਿਹੜੀ ਜਗ੍ਹਾ ਬੈਠੇ ਜੀ। अस्सलाम वालेकुम जी। वालेकुम बाबा जी अपना नाम दसो पहले। वली मोहम्मद जी। वालिद साहब का भी दसो। खुशी मोहम्मद जी। वली मोहम्मद वालिद खुशी मोहम्मद। दादा जी का की नाम सी? दादा जी उमरदीन। बाबा जी अपनी केड़ी बरादरी है? कुमार बरादरी। अच्छा तुहाडी बाबा जी उदों उम्र किन्नी सी जदों पाकिस्तान दा जाड़ा पिया? 15वें साल च। 15 साल सी। ਤੇ ਤੁਸੀਂ ਮੈਨੂੰ ਜ਼ਰਾ ਇਹ ਦੱਸੋ ਵੀ ਆਪਾਂ ਉੱਥੇ ਇੰਡੀਆ ਦੇ ਵਿੱਚ ਕਿਹੜੇ ਜ਼ਿਲ੍ਹੇ ਵਿੱਚ ਕਿਹੜੀ ਤਹਿਸੀਲ 'ਚ ਕਿਹੜੇ ਪਿੰਡ 'ਚ ਰਹਿੰਦੇ ਸੀ? ਇੰਡੀਆ ਦੇ ਵਿੱਚ ਜ਼ਿਲ੍ਹਾ ਹੈਗਾ ਸਾਡਾ ਜੀ ਫਿਰੋਜ਼ਪੁਰ। ਅੱਛਾ। ਤਹਿਸੀਲ ਹੈਗੀ ਮੋਗਾ। ਹਾਂਜੀ ਨੰਗਲ ਬਹੌਡਿਆਂ ਦੇ ਕੋਲੇ ਸੀਗਾ ਬਹੌਡੇ ਵੱਜਦੇ ਤੇ ਨੰਗਲ ਸੀ। ਬੱਧਣੀ ਲੋਪੋ ਤਖਤੂਪੁਰਾ ਇਹ ਸਾਰੇ ਚੱਕ ਦੇ ਨਜ਼ਦੀਕ ਸੀਗੇ। ਹੋਰ ਕਿਹੜੇ ਸੀ ਪਿੰਡ? ਨਿਹਾਲੇ ਵਾਲਾ ਦਾ ਸਾਨੂੰ ਲੱਗਦਾ ਸੀਗਾ ਥਾਣਾ ਧੂੜਕੋਟ ਬੱਧਣੀ ਇਹ ਜਿਹੜੇ ਨਿੱਕੇ ਚੱਕ ਤਾਂ ਬਹੁਤ ਸੀਗੇ ਉਹਦੇ ਨਾਲ ਲਓ ਸਾਰਿਆਂ ਦੇ। ਅੱਛਾ ਜੀ ਅਸੀਂ ਜਨਾਬ ਨੰਗਲ ਬਹੌਡੇ ਲੋਪੋ ਤਖਤੂਪੁਰਾ ਬੱਧਣੀ ਰੌਕੇ ਵੱਡੇ ਛੋਟੇ ਧੂੜਕੋਟ ਨਿਹਾਲੇ ਵਾਲਾ ਤੇ ਛੋਟੀ ਬੱਧਣੀ ਵੱਡੀ ਬੱਧਣੀ ਹਾਂਜੀ ਪੂਰਾ ਲੋਹਾਰਾ ਇਹ ਚੱਕ ਜਿਹੜੇ ਮੇਰੇ ਦੇਖੇ ਵੇ ਆ ਸਮਝਿਆ ਗੱਲ। ਬਾਕੀ ਜਿਹੜਾ ਜ਼ਿਲ੍ਹਾ ਹੈਗਾ ਜਲੰਧਰ ਮੇਰੇ ਦਾਦਕਿਆਂ ਦਾ ਉੱਥੋਂ ਦੇ ਜਿਹੜੇ ਚੱਕ ਦੇਖੇ ਉਹ ਵੀ ਤੁਹਾਨੂੰ ਮੈਂ ਦੱਸ ਦਿੰਦਾ। ਜ਼ਿਲ੍ਹਾ ਜਲੰਧਰ ਤਹਿਸੀਲ ਨਕੋਦਰ ਸ਼ਾਹਕੋਟ ਮਰਸੀਆਂ। ਅੱਛਾ ਹਾਂਜੀ ਨੰਗਲ ਉੱਥੇ ਵੀ ਨੰਗਲ ਗਾਹਾਂ ਜਨਾਬ ਮੇਰੀ ਆਪਣਾ ਕੋਟਲੀ ਧਰਮਕੋਟ ਹਾਂਜੀ ਖਾਨੇਵਾਲ ਨਹੀਂ ਉੱਥੇ ਹਾਂਜੀ ਦਾਨੇਵਾਲ ਹਾਂਜੀ ਇਹ ਸਾਰੇ ਚੱਕ ਉੱਥੇ ਸੀਗੇ। ਹੁਣ ਜਿੰਨੇ ਕੁ ਯਾਦ ਆ ਮੈਂ ਤੁਹਾਨੂੰ ਉਨੇ ਕੀ ਦੱਸਣੇ ਆ ਕਿਉਂ ਮਤਲਬ ਫਿਰਿਆ ਮੈਂ ਉਧਰ ਘੱਟ ਆ ਇੱਧਰ ਜ਼ਿਆਦਾ। ਅੱਛਾ ਫਿਰੋਜ਼ਪੁਰ ਤੁਹਾਡਾ ਜੰਪਾਲ ਸੀਗਾ? ਜੰਪਾਲ ਵੀ ਫਿਰੋਜ਼ਪੁਰ ਦਾ ਮੇਰੇ ਨਾਨਕੇ ਵੀ ਫਿਰੋਜ਼ਪੁਰ ਸੀ ਅਸੀਂ ਉਹਨਾਂ ਕੋਲ ਹੀ ਰਹਿੰਦੇ ਸੀ। ਤਾਂ ਜਲੰਧਰ ਦਾ ਵਿੱਚ ਵੀ ਕੀ? ਜਲੰਧਰ ਦਾ ਮੇਰੇ ਦਾਦਕੇ ਜਲੰਧਰ ਦੇ ਆ ਜ਼ਿਲ੍ਹਾ ਜਲੰਧਰ ਪਿੰਡ ਸ਼ਾਹਕੋਟ ਮਰਸੀਆਂ। ਯਾਨੀ ਤੁਹਾਡਾ ਵੀ ਜੰਪਾਲ ਨਾਨਕਿਆਂ 'ਚ ਰਿਹਾ ਤੇ ਨਾਨਕਿਆਂ 'ਚ ਤੁਸੀਂ ਮਤਲਬ ਨਾਨਕਿਆਂ ਦੇ ਨਾਲ ਮੈਂ ਆਇਆ। 5 ਜੀ ਮੇਰੇ ਸ਼ਹੀਦ ਹੋਏ ਆ 15 ਸਾਲਾਂ ਦੇ। ਅੱਛਾ ਨੰਗਲ ਆਪਣੇ ਪਿੰਡ ਦੇ ਵਿੱਚ ਕਿਹੜੀਆਂ ਬਰਾਦਰੀਆਂ ਕਿਹੜੀਆਂ ਕੌਮਾਂ ਬੈਠੀਆਂ? ਉੱਥੇ ਸਿੱਖ ਚੂੜੇ
ਜਲਾਹੇ, ਕੁਮਾਰ, ਮੋਚੀ, ਤੇਲੀ, ਸਮਝਿਆ ਗੱਲ, ਸਾਰੀਆਂ ਕੌਮਾਂ ਸੀ। ਅੱਛਾ। ਹਿੰਦੂ, ਸਿੱਖ। ਮੁਸਲਮਾਨਾਂ ਦੇ ਘਰ ਕਿੰਨੇ ਸੀ? ਮੁਸਲਮਾਨਾਂ ਦੇ ਤਕਰੀਬਨ ਘਰ ਸਾਡੇ ਚੱਕ ਦੇ ਵਿੱਚ ਸੀਗੇ ਕੋਈ 40-45। 40-45। ਲੰਬੜਦਾਰੀਆਂ ਕਿਹਨਾਂ ਕੋ ਸੀ? ਲੰਬਰਦਾਰੀਆਂ ਸਿੱਖਾਂ ਕੋਲ। ਯਾਦ ਆ ਕੋਈ ਨਾਂ ਉਹਨਾਂ ਦੇ? ਨਾ ਹੁਣ ਕਈਆਂ ਤਾਂ ਭੁੱਲੇ ਵੇ ਆ ਜੀ। ਦੇਖੋ ਮੇਜਰਾਂ ਦੇ ਨਾਂ ਜਾਣਦਾ, ਸੂਬੇਦਾਰ ਮੇਜਰ ਸੀਗਾ, ਅੱਛਾ। ਉਹਦਾ ਭਰਾ ਨੰਬਰਦਾਰ ਸੀਗਾ। ਸਮਝ ਆਈ ਨਾ ਗੱਲ, ਬਹੁਤ ਅੱਛੇ ਬੰਦੇ ਸੀ ਉਹ। ਤੇ ਬਾਕੀ ਇੱਕ ਗੀਰਾ ਸੀਗਾ, ਉਹ ਬਦਮਾਸ਼ ਸੀਗਾ ਜਿਹਨੇ ਸਾਨੂੰ ਬਚਾਇਆ। ਉਹ ਸੀਗਾ ਦਰਬਾਰਾ ਡਾਕੂ, ਉਹਨੂੰ ਕਹਿੰਦੇ ਸੀ। ਉਹਦਾ ਨਾ ਧੀਆ ਸੀ ਨਾ ਪੁੱਤ ਸੀ, ਨਾ ਉਹਨੇ ਸ਼ਾਦੀ ਕਰਾਈ ਸੀ। ਸਾਨੂੰ 85 ਜੀਆਂ ਨੂੰ ਉਹਨੇ ਬਚਾਇਆ। ਅੱਛਾ, ਉਹ ਆਪਾਂ ਗੱਲ ਬਾਅਦ ਚ ਕਰਦੇ ਆਂ ਵੀ ਕਿੱਦਾਂ ਉਹਨੇ ਬਚਾਇਆ। ਮੈਨੂੰ ਪਹਿਲੇ ਆਪਣੇ ਵਸੇਬ ਦੇ ਬਾਰੇ ਦੱਸੋ। ਪਿੰਡਾਂ 'ਚ ਕਿਸ ਤਰ੍ਹਾਂ, ਤੁਹਾਡੀ 15 ਸਾਲ ਦੀ ਉਮਰ ਸੀ, ਕਿੱਦਾਂ ਰਹਿਣ ਸਹਿਣ ਸੀ? ਰਹਿਣ ਸਹਿਣ ਸਾਡਾ ਬਹੁਤ ਵਧੀਆ ਸੀ। ਸਿੱਖ ਸਾਡੇ ਨਾਲ ਬਹੁਤ ਪਿਆਰ ਕਰਦੇ। ਸਿੱਖਾਂ ਦੀਆਂ 2 ਨਸਲਾਂ ਸੀਗੀਆਂ, ਇੱਕ ਸੁਲਤਾਨੀਏ ਸੀ, ਇੱਕ ਸੀ ਕਾਲੀ। ਜਿਹੜੇ ਕਾਲੀ ਆ, ਕਾਲੀਆਂ ਨੇ ਕਤਲ ਕੀਤੇ ਆ। ਜਿਹੜੇ ਸੁਲਤਾਨੀਏ ਸੀ ਉਹ ਹਰਾਮ ਨਹੀਂ ਸੀ ਖਾਂਦੇ, ਝਟਕਾ ਨਹੀਂ ਸੀ ਖਾਂਦੇ, ਹਲਾਲ ਖਾਂਦੇ ਸੀ। ਸਾਡੇ ਘਰਾਂ ਤੋਂ ਵੀ ਖਾਂਦੇ ਸੀ। ਸਮਝ ਆਏ? ਉਹਨਾਂ ਨੇ ਬੰਦਿਆਂ ਨੂੰ ਬਚਾਇਆ ਵਾ। ਜਿਹੜੇ ਸੀਗੇ ਮਤਲਬ ਇਹ ਕਾਲੀ, ਇਹਨਾਂ ਨੇ ਬੰਦੇ ਵਿੱਚ ਬਹਿ ਕੇ ਇਹਨਾਂ ਨੇ ਕਤਲ ਕੀਤੇ ਆ, ਪੈਸੇ ਲੈ ਕੇ। ਨਹੀਂ, ਉੱਦਾਂ ਆਪਣੇ ਪਿੰਡ ਵਿੱਚ ਅਜਾੜੇ ਤੋਂ ਪਹਿਲੇ ਕਿੱਦਾਂ ਰਹਿਣ ਸਹਿਣ ਸੀ, ਪਿਆਰ ਮੁਹੱਬਤ ਸੀ? ਬਿਲਕੁਲ ਇੰਨਾ ਪਿਆਰ ਮੁਹੱਬਤ ਸੀਗਾ। ਮੈਂ ਉਸ ਚੱਕ ਦਾ ਦੋਹਤਾ ਸੀ। ਨੰਬਰਦਾਰ, ਜਿਹੜਾ ਜੈਲਦਾਰ, ਜੋ ਵੱਡੇ ਵੱਡੇ ਬੰਦੇ ਸੀ, ਮੈਂ ਉਹਨਾਂ ਨੂੰ ਨਾਨਾ ਵੀ ਕਹਿੰਦਾ ਤੇ ਮਾਮਾ ਵੀ ਕਹਿੰਦਾ ਤੇ ਦੋਹਤਾ ਹੀ ਸਮਝਦੇ ਸੀ। ਮੇਰੀ ਮਾਂ ਨੂੰ ਉਹ ਧੀ ਸਮਝਦੇ। ਜਦੋਂ ਤੁਰਦੀ ਸੀ ਆ ਕੇ ਸਿਰ ਤੇ ਪਿਆਰ ਦਿੰਦੇ, ਰੁਪਈਆ 2 ਦਿੰਦੇ ਸੀ ਉਹ। ਇਹ ਮੁਸਲਮਾਨਾਂ ਵਾਲਾ ਕੰਮ ਕੋਈ ਨਹੀਂ ਸੀ ਉਹਨਾਂ ਦੇ ਵਿੱਚ ਹੈਗਾ। ਸਾਨੂੰ ਬਹੁਤ ਪਿਆਰ ਕਰਦੇ ਸੀ। ਇਹ ਤਾਂ ਜਦੋਂ ਸਾਡੇ ਤੇ ਸੰਨ 47 ਚ ਬਣੀ ਆ ਨਾ, ਉਦੋਂ ਜਿਹੜੇ ਕਾਲੀ ਸਾਡੇ ਦੁਸ਼ਮਣ ਹੋਏ। ਦੁਸ਼ਮਣ ਕਿਵੇਂ ਹੋਏ ਆ? ਜਿਹੜੇ ਮੁਸਲਮਾਨਾਂ ਦੇ ਰੁਪਈਏ ਕਿਸੇ ਕੋ ਖੱਤਰੀ ਕੋ ਰੱਖੇ ਹੋਏ ਸੀ ਨਾ, ਇਹ ਇਸ ਤਰ੍ਹਾਂ ਬਣਾਗਾ ਹੋਇਆ ਜੀ। ਮੁਸਲਮਾਨਾਂ ਦੇ ਸਾਡੇ ਜਿਹੜੇ ਸੀ ਉਹ ਮੋਚੀ ਉਹ। ਅੱਛਾ, ਇਹ ਗੱਲ ਤੇ ਮੈਂ ਦੱਸਦਾ ਕਿ ਬਾਅਦ ਚ ਆਣਾ, ਆਪਾਂ ਥੋੜਾ ਜਿਹਾ ਪਹਿਲੇ ਡਿਸਕਸ ਕਰਨੀ ਹੈ ਕਿ ਉੱਥੇ ਪਿੰਡ 'ਚ ਸ਼ਾਦੀਆਂ ਵਿਆਹਾਂ ਦਾ ਮਾਹੌਲ, ਜ਼ਿਮੀਂਦਾਰਾ ਵਗੈਰਾ ਕਿੱਦਾਂ ਕਰਦੇ ਸੀਗੇ, ਉਹ ਦੱਸੋ ਸਾਨੂੰ। ਸ਼ਾਦੀਆਂ ਵਿਆਹਾਂ ਦਾ ਜਾਂ ਮਤਲਬ ਜ਼ਿਮੀਂਦਾਰਾ, ਜਾਂ ਅਸੀਂ ਡੰਗਰ ਚਾਰਨ ਜਾਂਦੇ, ਸਾਡੇ ਨਾਲ ਬਹੁਤ ਪਿਆਰ ਕਰਦੇ ਸੀ, ਬਹੁਤ ਮੁਹੱਬਤ ਕਰਦੇ ਸੀ ਉਹ ਲੋਕ। ਬੇਤਹਾਸ਼ਾਈ, ਸਮਝਿਆ ਗੱਲ, ਕੋਈ ਦੁਸ਼ਮਣੀ ਨਹੀਂ ਸੀ ਸੰਨ 47 ਤੋਂ ਪਹਿਲਾਂ। ਵਿਆਹਾਂ ਸ਼ਾਦੀਆਂ 'ਚ ਇੱਕ ਦੂਜੇ ਨੂੰ ਸਾਦੇ ਹੁੰਦੇ? ਦੂਜੇ ਨੂੰ ਸਾਦੇ, ਸਭ ਕੁਝ ਕਰਦੇ ਆ। ਜੇ ਉਹਨਾਂ ਦੇ ਘਰ ਦਾ ਖਾਣਾ ਨਹੀਂ ਨਾ ਕਿਸੇ ਦਿਓ, ਤੇ ਉਹ ਧੀ ਦੇ ਸਿਰ ਤੇ ਆ ਕੇ ਹੱਥ ਫੇਰ ਕੇ ਜਾਂਦੇ। ਉਹਨਾਂ ਨੇ ਦਾਣੇ ਵੀ ਦੇਣੇ, ਕੱਪੜੇ ਵੀ ਦੇਣੇ, ਘਿਓ ਵੀ ਦੇਣਾ, ਖਰਚਾ ਵੀ ਦੇਣਾ ਉਹਨਾਂ ਨੇ। ਉਹਨਾਂ ਸਿੱਖਾਂ ਦਾ ਇਹ ਕੰਮ ਸੀਗਾ। ਵਾਹ ਜੀ ਵਾਹ। ਮੈਂ ਤੁਹਾਨੂੰ ਕਹਾ, ਇਹਨਾਂ ਮੁਸਲਮਾਨਾਂ ਨੂੰ 100% ਤੋਂ ਵਾਧੂ ਸੀ। ਲੇਕਿਨ ਮੈਂ ਦੀਨ ਦੇ ਮੁਤਾਲਕ ਨਹੀਂ ਕਹਿ ਸਕਦਾ ਗਾ। ਬਾਕੀ ਇਹਨਾਂ ਨਾਲੋਂ ਉਹਨਾਂ ਦੇ ਵਿੱਚ ਜਜ਼ਬਾ ਵੀ ਜ਼ਿਆਦਾ ਸੀ। ਔਰ ਧੀ ਨੂੰ ਧੀ ਸਮਝਦੇ, ਚਾਹੇ ਚੂੜੇ ਦੀ ਸੀ, ਚਾਹੇ ਚਮਿਆਰ ਦੀ, ਚਾਹੇ ਫਕੀਰ ਦੀ, ਚਾਹੇ ਘੁਮਾਰ ਦੀ। ਇੱਥੇ ਤਾਂ ਬਣਨਾ ਪਈਆਂ ਵੀ ਆ। ਤੁਹਾਡੀ ਗੱਲ ਸਮਝ ਆ ਗਈ? ਇੱਜ਼ਤਾਂ ਦੇ ਸਾਂਝੀ ਸੀਗੇ। ਇੱਜ਼ਤਾਂ ਦੇ ਸਾਂਝੀ ਸੀ। ਕੀ ਜ਼ਰੂਰਤ ਸੀ ਕਿਸੇ ਦੀ ਮਤਲਬ ਗਰੀਬ ਦੀ ਧੀ ਵਧੀ ਤੱਕ ਕੋਈ ਆਵੇ, ਦੂਜਾ ਹੀ ਲਾ ਕੇ ਰੱਖ ਦਿੰਦਾ ਸੀ। ਸਾਡਾ ਜ਼ਿਲ੍ਹਾ ਬਹੁਤ ਸਖਤ ਸੀ। ਜਿੱਥੇ ਅਸੀਂ ਰਹਿੰਦੇ, ਰੋਹੀ ਦਾ ਇਲਾਕਾ ਸੀ ਉਹ। ਉਹਨੂੰ ਡੰਗਰਾਂ ਨੂੰ ਲੋਹੀ ਦੇ ਵਿੱਚ ਕਹਿੰਦੇ ਸੀਗੇ। ਮਾੜੀ ਜੀ ਪਿਆਰ ਮੁਹੱਬਤ ਦਾ ਉੱਦਾਂ ਇੱਕ ਦੂਜੇ ਨੂੰ ਗਾਲ ਬੜੀ ਕੱਢਣੀ, ਰਿਸ਼ਤੇਦਾਰੀ ਦੇ ਲਾ ਨਾ, ਭਵਾ ਘਮਾਰ ਆ, ਭਵਾ ਤੇਲੀਆ, ਸਿੱਖਾਂ ਨੇ ਵੀ ਕਰ ਲਈ। ਉਹਨੇ ਕਹਿਣਾ ਤੂੰ ਮੇਰਾ ਸਾਲਾ ਓਏ, ਉਹਨੇ ਕਹਿਣਾ ਠੀਕ ਆ, ਅਸੀਂ ਧੀ ਦਿੱਤੀ ਭਾਈ ਸਾਲਾ। ਜੈਲਦਾਰ ਵੀ ਉਹਨਾਂ ਦਾ, ਮੈਂ ਹਕੀਕਤ ਤੁਹਾਨੂੰ ਦੱਸਣ ਲੱਗਾ, ਜੈਲਦਾਰ ਨੰਬਰਦਾਰ ਇਹ ਬਣਾਗੇ ਤੋਂ ਪਹਿਲਾਂ, ਜੇ ਉਹਨੇ ਕਹਿਣਾ ਨਾ ਤੂੰ ਮੇਰਾ ਸਾਲਾ ਓਏ, ਉਹਨੇ ਕਹਿਣਾ ਜੀ ਮੈਂ ਸਾਲਾ ਸੀ, ਧੀ ਉਹ ਦਿੱਤੀ ਵੀ ਆ। ਯਾਨੀ ਉਹ ਪਿੰਡ ਦੀ ਧੀ ਸਮਝਦੇ ਸੀ। ਸਾਡੇ ਆ ਮੁਸਲਮਾਨਾਂ ਵਰਗੀ ਨਹੀਂ, 2 ਭਰਾ ਹੈਗੇ, ਇੱਕ ਦੀ ਧੀ ਆ ਤੇ ਦੂਜਾ ਕਹਿੰਦਾ ਤੁਹਾਡੀ ਧੀ ਉਹਦੀ, ਕਹਿੰਦਾ ਮੇਰਾ ਸਾਲਾ ਲੱਗਦਾ, ਜਿਹਦੀ ਹੋਊਗੀ ਉਹਦੀ ਹੋਊ। ਇਹਦਾ ਮੁਸਲਮਾਨਾਂ ਤਾਂ ਇਹ ਹਾਲ ਆ। ਨਹੀਂ ਖੈਰ, ਉਦੋਂ ਤਾਂ ਇਹਨਾਂ ਦਾ ਵੀ ਇਹੀ ਹਾਲ ਸੀ। ਹੁਣ ਤਾਂ ਹੋ ਸਕਦਾ ਉਧਰ ਵੀ ਇਦਾਂ ਦੇ ਹਾਲਾਤ ਹੋ ਗਏ, ਹੁਣ ਸਾਡੇ ਵੀ ਹੋ ਗਏ। ਟਾਈਮ ਬਦਲ ਗਿਆ ਆ। ਜਿਹਦੀ ਧੀ ਆ ਉਹਦੀ ਧੀ ਆ। ਮੈਂ ਮੰਨਦਾ, ਮੈਂ ਇਹ ਗੱਲ ਹੋ ਗਈ ਹੋਊ ਉਧਰ। ਮੈਂ ਇਹ ਨਹੀਂ ਗੱਲ ਕਹਿੰਦਾ ਵੀ ਨਹੀਂ ਹੈ ਜੀ। ਜਿਹੜੇ ਸਿੱਖ ਸੁਲਤਾਨੀਏ ਵੈਸੇ ਉਹਨਾਂ 'ਚ ਅਜੇ ਵੀ ਆ ਵਾਦਾ, ਇਹ ਵੀ ਗੱਲ ਤੁਹਾਨੂੰ ਦੱਸ ਦਿੰਦਾ। ਕਿਉਂਕਿ ਜਿਹੜੇ ਉਧਰ ਵੀ ਚੈਨਲ ਕੰਮ ਕਰਦੇ ਆ ਨਾ, ਉਹ ਵੀ ਸਾਡੇ ਜਿਹੜੇ ਪਾਕਿਸਤਾਨ 'ਚੋਂ ਉੱਠ ਕੇ ਗਏ ਆ ਲੋਕ, ਸਰਦਾਰ, ਉਹ ਦੱਸਦੇ ਆ ਵੀ ਉੱਥੇ ਦੇ ਮੁਸਲਮਾਨ ਵੀ ਇਸੇ ਤਰ੍ਹਾਂ ਸਾਡੀਆਂ ਧੀਆਂ ਭੈਣਾਂ ਨੂੰ ਆਪਣੀਆਂ ਧੀਆਂ ਭੈਣਾਂ ਸਮਝਦੇ ਸੀ। ਹਾਂਜੀ, ਫਰਕ ਕੋਈ ਨਹੀਂ ਸੀ, ਕੋਈ ਫਰਕ ਨਹੀਂ ਸੀ। ਕਦੇ ਕਿਸੇ ਦੀ ਬਰਾਤ ਤੇ ਸ਼ਾਦੀ ਤੇ ਵੀ ਗਏ ਸੀ ਜੀ ਅਸੀਂ? ਮੈਂ ਆਪਦੇ ਮਾਮਿਆਂ 2 ਨੂੰ ਵਿਆਹ ਕੇ ਲਿਆ। ਦੱਸੋ ਕਿੱਦਾਂ ਵਿਆਹ ਗਏ ਸੀ? ਵਿਆਹ ਇਦਾਂ ਹੀ ਗਿਆ ਸੀ ਵੀ ਜੇ ਗੱਲ 'ਚ ਬਣਾਇਆ ਨਾ ਤੇ ਬਣਾਇਆ ਨਹੀਂ ਹੈ। ਅੱਛਾ। ਨੰਗੇ ਘਾੜੇ, ਅੱਛਾ। ਖੱਦਰ ਦੇ ਕੱਪੜੇ ਪਾਏ ਤੇ ਪਾਏ ਆ। ਕੋਈ ਡੈਕੋਰੇਸ਼ਨ ਨਹੀਂ, ਕੋਈ ਪੋਜੀਸ਼ਨ ਨਹੀਂ, ਕੋਈ ਦੂਜਾ ਸਫਾਈ ਹੈ ਨਹੀਂ ਕਿ ਵੀ ਇਸਤਰੀ ਕਰ ਲਓ ਤੇ ਇਹ ਕਰ ਲਓ, ਉਹ ਕਰ ਲਓ ਤੇ ਆਹ ਕਰ ਲਓ, ਕੋਈ ਗੱਲ ਵੀ ਨਹੀਂ। ਸਾਦਾ ਕੰਮ ਸੀ। ਜਾਣਾ 8-8 ਦਿਨ ਜਨੇਤਾਂ ਬੈਠੀਆਂ ਰਹਿੰਦੀਆਂ ਸੀ। ਜਿਸ ਘਰ ਗਏ 2 ਰੋਟੀਆਂ ਉਹਨੇ ਦੇਣੀਆਂ। ਇੱਕ ਪਹਿਲਾਂ ਗਿਆ ਨੂੰ ਦੇਣੀ ਆ,
ਤੇ ਨਿਕਾਹ ਕਰਨਾ ਵਾ, ਸਮਝ ਚਾਹੀਦਾ ਗੱਲ। ਦੂਜੀ ਰੋਟੀ ਸਵੇਰ ਨੂੰ ਫੇਰ ਦੇਣੀ ਆ। ਫਿਰ ਇਹ 4 ਭਾਈ ਆ ਅਸੀਂ, 4 ਡੋਲੀ ਡੱਕਣੀ। ਇੱਕ ਦਿਨ ਮੈਂ ਡੱਕ ਲਈ, ਦੂਜੇ ਦਿਨ ਇਹਨੇ ਡੱਕ ਲਈ, ਤੀਜੇ ਦਿਨ ਉਹਨੇ, ਚੌਥੇ ਦਿਨ ਉਹਨੇ। ਆਹ ਕੰਮ ਹੈ ਨਹੀਂ ਸੀਗਾ। 8-8 ਦਿਨ ਉੱਥੇ ਰੋਟੀ ਖਾਣੀ ਬਈ ਧੀਆਂ ਦੀ ਮਤਲਬ ਹਜੇ 8-8 ਦਿਨ ਕੋਈ ਪਰਵਾਹ ਹੀ ਨਹੀਂ ਸੀ ਹੁੰਦੀ ਗੀ। ਤੇ ਹੁਣ ਸਰਕਾਰ ਮੇਰੀ ਧੀ ਨੂੰ ਵੀ ਧੀ ਘਰ ਦੀ ਰਹਿਣ ਨਹੀਂ ਦਿੱਤਾ, ਧੱਕਾ 3 ਮੀਲਾਂ ਤੋਂ ਦਿੰਦੇ ਆ। ਆਪਣਾ ਉੱਥੇ ਕੀ ਕਾਰੋਬਾਰ ਸੀ? ਸਾਡਾ ਕਾਰੋਬਾਰ ਇਹੀ ਸੀ ਜੀ, ਅਸੀਂ ਕਦੀ ਪੂਨਾ ਲੈ ਗਏ, ਮੋਗਿਓ ਆ ਕੇ 12 ਮੀਲ ਸੀ, 12 ਕੋ ਬਾਟ। ਕਦੀ ਅਸੀਂ ਸਬਜ਼ੀ ਲੈ ਗਏ, ਇਹੋ ਜਿਹੇ ਸੌਦੇ ਅਸੀਂ ਵੇਚਦੇ ਸੀ, ਐਵੇਂ ਕੂੜ ਮਾਰੀਏ। ਬਾਕੀ ਵਪਾਰ ਕਰਦੇ ਸੀਗੇ ਜਿਨਸਾਂ ਸਿੱਖਾਂ ਦੀਆਂ। ਦੇਖੋ ਜੀ, ਘੁਮਿਆਰਾਂ ਕੋ ਵਪਾਰ ਤਾਂ ਜਿਹੜਾ ਖਤਮ ਆ, ਇਹ ਪਾਕਿਸਤਾਨ 'ਚ ਬੜੇ ਬੜੇ ਲੈਵਲ ਦਾ ਵਪਾਰ ਹੈ ਨਾ। ਸੁਣ ਲਓ ਨਾ, ਸਿੱਖਾਂ ਨੇ ਕਹਿਣਾ ਆ ਪਈਆ ਮੀਆਂ ਬੋਲ, ਚਾਹੇ ਸਰੋਂ ਦਾ ਵਾ, ਚਾਹੇ ਬੱਕੀ ਦਾ ਵਾ, ਚਾਹੇ ਕਣਕ ਦਾ, ਉਹਦੇ ਘਰ ਤੋਲ ਲਾ। ਕਿਸੇ ਨੂੰ ਕੋਈ ਹੁੰਦਾ ਨਹੀਂ, ਨਾ ਕਿਸੇ ਦਾ ਕੋਈ ਵੱਧ ਤੋਲਦਾ ਸੀ। ਤੋਲ 42 ਹੁੰਦਾ ਸੀ, 1 ਮਣ 2 ਕਿਲੋ। 42 ਤੋਲ ਸੀਗਾ ਨਾ। 42 ਕਿਲੋ ਦਾ ਮਣ ਹੁੰਦਾ ਸੀ। ਹਾਂਜੀ 42 ਕਿਲੋ ਤੋਲਦਾ, ਤੇ 42.5 ਵੀ ਨਹੀਂ ਸੀ ਤੋਲਦਾ। ਮੰਡੀ 'ਚ ਆ ਕੇ 42 ਦਾ 42 ਪੂਰਾ ਹੁੰਦਾ ਸੀ। ਤੁਹਾਡੀ ਗੱਲ ਸਮਝ ਆ ਗਈ ਆ? ਉਦੋਂ ਇਹ ਇਮਾਨਦਾਰੀ ਸੀ। ਜੇ ਮੁਸਲਮਾਨ ਸਭ ਮੁਸਲਮਾਨ ਆਏ ਤੇ ਉਹਨਾਂ 'ਚ ਹਿੰਦੂ ਵੀ ਜ਼ਿਆਦਾ ਸੀ। ਉਹ ਕਹਿੰਦੇ ਪਰਜਾਪਤ ਸਾਨੂੰ ਕਹਿੰਦੇ ਸੀ। ਹਾਂ, ਸਾਨੂੰ ਪਰਜਾਪਤ ਵੀ ਹਰ ਇੱਕ ਦੀ ਪੱਤ ਰੱਖਦੇ ਆ। ਜਿਹੜੇ ਸਿੱਖ ਹੁੰਦੇ ਦੂਜੇ ਹੁੰਦੇ ਨਾ, ਮਤਲਬ ਡਾਕੂ, ਉਹ ਇਹ ਤੋਂ ਡਰਦੇ ਸੀ। ਸਿੱਖਾਂ ਦੀਆਂ ਧੀਆਂ ਭੈਣਾਂ ਇਹਨਾਂ ਦੇ ਨਾਲ ਤੁਰ ਕੇ ਜਾਂਦੀਆਂ ਸੀ, ਕਹਿਣਾ ਪਰਜਾਪਤ ਹਰ ਇੱਕ ਦੀ ਪੱਤ ਰੱਖਦਾ ਵਾ। ਸਮਝ ਆਈ ਗੱਲ? ਤੇ ਹੁਣ ਤਾਂ ਭਾਈ ਅਸੀਂ ਹਰਾਮੀ ਹੋਏ ਵੇ ਆ। ਵਕਤ ਦੇ ਨਾਲ ਫਿਰ ਹਰ ਸ਼ੈ ਬਦਲ ਜਾਂਦੀ ਆ। ਅੱਛਾ, ਮੈਨੂੰ ਇਹ ਦੱਸੋ ਵੀ ਆਪਣੇ ਜਦੋਂ ਉੱਥੇ ਤੁਸੀਂ ਪਿੰਡ 'ਚ ਰਹਿੰਦੇ ਸੀਗੇ, ਇੱਕ ਦੂਜੇ ਦੇ ਕੰਮਕਾਰ ਦੇ ਵਿੱਚ ਕਿੱਦਾਂ ਸਾਂਝ ਪਾਉਂਦੇ ਹੁੰਦੇ ਸੀ? ਬਿਲਕੁਲ ਦੇਸ਼ 'ਚ ਵੀ ਆਪ ਦਾ ਸਮਝ ਕੇ ਕਰਦਾ, ਆਪਣਾ ਘਰ। ਜਿਹੜਾ ਘਰ ਉਹਨਾਂ ਦੇ ਘਰ ਵਾਲੇ ਦੀ ਸ਼ਾਦੀ ਹੋਣੀ ਹੈ ਤੇਰੇ ਘਰ, ਤੇ ਤੈਨੂੰ ਪਤਾ ਹੀ ਕੋਈ ਨਹੀਂ, ਚਾਹੇ ਕੋਈ ਮੁਸਲਮਾਨ ਆ ਤੇ ਚਾਹੇ ਕੋਈ ਸਿੱਖ ਆ, ਪਤਾ ਹੀ ਨਹੀਂ ਉਹਨਾਂ ਨੇ ਕਰਨਾ ਕੰਮ। ਕਹਿਣਾ ਨਹੀਂ ਯਾਰ, ਆਇਆਂ ਨੂੰ ਸੰਭਾਲਣਾ, ਰੋਟੀ ਖਾਣ ਜਾਂ ਨਾ ਖਾਣ, ਉਹਨਾਂ ਨੇ ਆਇਆਂ ਨੂੰ ਸੰਭਾਲਣਾ ਵੀ ਸਾਡੇ ਚੱਕ ਦੀ ਬੀਤੀ ਨਾ ਹੋਵੇ। ਅਗਲੇ ਕਹਿਣ ਵੀ ਅਸੀਂ ਕੁੜੀ ਉੱਥੋਂ ਵਿਆਹੁਣ ਗਏ ਤੇ ਬੜੀ ਇੱਜ਼ਤ ਨਾਲ ਆਏ ਆ। ਤੇ ਹੁਣ ਹੁਣ ਦੇ ਹਾਲਾਤ ਦੇਖ ਲਓ ਨਾ, ਹੁਣ ਦੇ ਹਾਲਾਤ ਦੇ। ਹੁਣ ਤੂੰ ਸਾਡੇ ਕੋਲ ਪੁੱਛਣ ਲੱਗਾ ਸੀ 99 ਸਾਲ ਦੇ ਹੋ ਗਏ, ਸਾਨੂੰ ਤਾਂ ਉੱਦਾਂ ਹੀ ਰੋਣ ਆਉਂਦਾ ਦੇਖ ਕੇ। ਉਹ ਗੱਲਾਂ ਕਰਦੇ ਹੋ ਜੋ ਕੁਛ ਇੱਥੇ ਦੇਖਦੇ। ਹੁਣ ਤੇ ਵੈਸੇ ਬੰਦਾ ਦਿਲ ਘਬਰਾਉਂਦਾ। ਹਕੀਕਤ ਤੁਰੇ ਫਿਰਦੇ ਖੁਦਾ ਦੀ ਕਸਮ। ਇਹਨਾਂ ਮੁਸਲਮਾਨਾਂ ਨੂੰ ਦੇਖ ਕੇ ਦਿਲ ਕਰਦਾ ਵੀ ਕਾਹਦੇ ਟੱਕਰ ਮਾਰ ਕੇ ਮਰ ਜਾਓ। ਸਾਡੀ ਉਹ ਇੰਨੀ ਲੋਕ ਇੱਜ਼ਤ ਕਰਦੇ ਸੀ। ਅਸੀਂ ਘਮਾਰਾਂ ਦਾ ਜਵਾਕ ਹੋ ਗਏ, ਜੈਲਦਾਰਾਂ ਨੰਬਰਦਾਰਾਂ ਨੇ ਕਹਿਣਾ ਸਾਡਾ ਦੋਤਾ ਆਇਆ, ਹੋ ਬੈਠੋ ਪੁੱਤ, ਸ਼ੱਕਰ ਕੇ ਹਵਾਨ ਲਾ ਕੇ ਦੇਣੀ ਜਾ ਉਹਨਾਂ ਲੋਕਾਂ ਨੇ ਸਾਨੂੰ। ਸਮਝਿਆ ਗੱਲ? ਮੈਂ ਆਪੇ ਹੱਥਾਂ ਨਾਲ ਖਾਧੀ। ਇਹ ਸਾਡੀ ਅਗਲੀ ਜਿਹੜੀ ਪਈ ਆ ਦੇਖ ਲਓ ਕੀ ਹਾਲਾਤ ਬਣਿਆ ਪਿਆ। ਸੋਰੀ ਸਾਹਿਬ, ਇਹਦੀ ਗੱਲ ਹੈਗੀ ਜਿਹੜੀ ਮੈਂ ਗੱਲ ਕਰਦਾ, ਜੋ ਕਿ ਮੈਂ ਦੇਖਿਆ ਜਦੋਂ ਸਾਡੇ ਤੇ ਬਡਾਗਾ ਹੋਇਆ। ਮੈਂ 2 ਭੈਣਾਂ 2 ਭਰਾ, ਇੱਕ ਮਾਂ ਦਿੱਤੀ ਆ। ਮੈਂ ਇਕੱਲਾ 6 ਜੀਆਂ ਜੋ ਬਚ ਗਿਆ ਹੈ। ਹਾਂਜੀ 6 ਜੀਆਂ ਜੋ ਇਕੱਲਾ ਬਚ ਗਿਆ। ਬਾਪ ਮੇਰੇ ਦੀ ਸੀਗੀ ਸਿੱਖਾਂ ਦਾ ਲਾਕਡਾਊਨ ਤੋਂ ਪਹਿਲਾਂ ਆ ਗਿਆ ਸੀ। ਮੇਰੇ ਬਾਪ ਨੇ ਸ਼ਾਦੀ ਨਹੀਂ ਸੀ ਕਰਾਈ। ਮੇਰੀ ਮਾਸੀ ਦੇ ਘਰ ਸ਼ਾਦੀ ਹੋ ਗਈ। ਮੇਰੇ ਵੱਲਾਂ ਦੇ 5 ਬੇਟੇ, 5 ਭਰਾ, 5 7 ਧੀਆਂ ਤੇ 7 ਬੇਟੀਆਂ ਹੀ ਦਿੱਤੀਆਂ ਮੇਰੇ ਵੱਲਾਂ ਨੇ। ਮੈਂ ਇਕੱਲਾ ਸੀਗਾ। ਹਾਂ ਬੇਟਾ ਇੱਕ ਖੜਾ ਛੋਟਾ ਮੇਰਾ ਹੋ ਗਿਆ ਉੱਧਰ, ਜਿਹੜਾ ਇੱਧਰ ਵਿਆਹ ਵਾ। ਸਮਝ ਆਈ ਨਾ ਗੱਲ? ਪੁਰਸ਼ ਉਹਦਾ ਜ਼ਿੰਦਗੀ ਹੁਣ ਤੱਕ ਗੁਜ਼ਾਰਦਾ ਪਿਆ ਵਾ, ਸ਼ੁਕਰ ਆ ਅਲਹਮਦੁਲਿਲਾ। ਬਾਬਾ ਜੀ, ਇੰਨਾ ਪਿਆਰ ਮੁਹੱਬਤ ਨਾਲ ਰਹਿੰਦੇ ਹੋਏ ਫਿਰ ਜੋ ਪਤਾ ਲੱਗਾ ਵੀ ਆਪਾਂ ਇੱਥੋਂ ਹੁਣ ਚਲੇ ਜਾਣਾ, ਜਾੜਾ ਪੈ ਗਿਆ, ਫਿਰ ਉੱਥੋਂ ਦੱਸੋ ਵੀ ਕਿੱਦਾਂ ਉੱਠ ਕੇ ਆਏ ਆਪਾਂ? ਜਦੋਂ ਅਸੀਂ ਉੱਠ ਕੇ ਜਾੜਾ ਪੈ ਗਿਆ, ਕਤਲੋ ਆਮ ਹੋ ਗਈ, ਸਭ ਕੁਛ ਹੋ ਗਿਆ। ਉਹ ਸਿੱਖ ਨੇ ਸਾਨੂੰ 85 ਜੀਆਂ ਨੂੰ ਬਚਾਇਆ। ਕੀ ਨਾਂ ਜੀ ਉਹਦਾ? ਦਰਬਾਰਾ ਸਿਓ ਦੀ ਦੰਗਲ ਦੇ ਵਿੱਚ ਸਾਡੇ ਘਰਾਂ ਦੇ ਵਿੱਚ। ਇੱਧਰ ਮੇਰੇ ਨਾਨਕਿਆਂ ਦਾ ਘਰ ਸੀ, ਇੱਧਰ ਵੀ ਨਾਨਕਿਆਂ ਦਾ ਹੀ, ਸਾਡਾ ਇੱਧਰ ਸੀਗਾ, ਉਹਦੇ ਨਾਲ ਘਰ ਸੀਗਾ। ਤੇ ਜਿਸ ਵਾਰ ਉਹਨੇ 85 ਜੀ ਬਚਾਇਆ। ਤੇ ਜਿਹੜਾ ਜੱਸਾ ਆਇਆ ਵਾ, ਜੱਸਾ 3 ਵਾਰੀ ਹਮਲਾ ਕਰਕੇ ਆਇਆ। ਉਹਨੇ ਕਿਹਾ ਉਹ ਉੱਥੇ ਖਲੋ ਜਾ, ਲਖੀਰ ਬਾਹਰ ਤੀ ਗਾਹਾਂ ਨਾ ਆਈਓ। ਉਹ ਤੋਂ ਡਰਦੇ ਬਹੁਤ ਸੀਗੇ। ਉਹਨਾਂ ਨੇ ਕਿਹਾ ਦਰਬਾਰਾ ਸਿਓ ਤੂੰ ਸ਼ਾਦੀ ਨਹੀਂ ਕਰਾਏਗੀ, ਤੂੰ ਇਹਨਾਂ ਦੇ ਵਿੱਚੋਂ 2-3 ਜਨਾਨੀਆਂ ਰੱਖ ਲਾ। ਉਹਨੇ ਕਿਹਾ ਵੱਡੀਆਂ ਮੇਰੀਆਂ ਬਾਵਾ, ਬਰਾਬਰ ਦੀਆਂ ਮੇਰੀਆਂ ਭੈਣਾਂ ਨੇ, ਛੋਟੀਆਂ ਮੇਰੀਆਂ ਧੀਆਂ, ਜੇ ਮੈਂ ਇਹਨਾਂ ਦੇ ਵਿੱਚੋਂ ਕੋਈ ਰੱਖਣ ਦੀ ਉਮੀਦ ਤੇ ਬਚਾਵਾਂ ਤੇ ਮੈਂ ਗਊ ਦਾ ਹੱਡ ਖਾਵਾਂ। ਉਹ ਸਿੱਖ ਨੇ ਇਹ ਗੱਲ ਕੀਤੀ। 5-6 ਤੌਲੇ ਆਟੇ ਦੇ ਏਡੇ ਉਹ ਰੱਖੇ ਨਾਮ ਮੇਰੀ। ਉਹਨੇ ਸਰਕਾਰ ਮੇਰੀ ਏਦਾਂ ਬੰਦੂਕ। ਉਹਨੇ ਕਿਹਾ ਗੱਲ ਸੁਣੋ, ਤੁਸੀਂ ਰੋਟੀ ਪਕਾਉਣੀ ਆ, ਤੁਸੀਂ ਵੀ ਖਾਣੀ ਤੇ ਮੈਂ ਵੀ ਖਾਣੀ ਆ। ਸਮਝ ਚਾਹੀਦਾ ਗੱਲ? ਉਸ ਬੰਦੇ ਨੇ ਸਾਡਾ ਇਹ ਕੀਤਾ। ਮੇਰੀ ਗੱਲ ਸੁਣੋ, ਦਰਬਾਰਾ ਸਿਓ ਨੇ, ਅਸੀਂ ਕਿਵੇਂ ਉਹਨੂੰ ਮਾੜਾ ਕਹਿ ਸਕਦੇ? ਬੜਾ ਖਾਨਦਾਨੀ ਬੰਦਾ ਸੀ ਜੀ।
ਫੋਨ ਖਾਉਂਦਾ ਉਸੇ ਪਿੰਡ ਦਾ ਸੀ ਬਾਬਾ ਜੀ? ਵਾਂਢੀ ਸੀ ਹੈ ਨਾ ਵਾਂਢੀ ਸੀ ਆ ਮੇਰੇ ਨਾਨਕਿਆਂ ਦਾ ਘਰ ਆ ਘਰ ਉਹਦਾ ਦਰਬਾਰਾ ਸੀ ਲਾਗੇ ਲਾਗੇ ਸੀ, ਬਿਲਕੁਲ ਲਾਗੇ, ਕੰਧ ਨਾਲ ਕੰਧ ਸਾਂਝੀ। ਹੱਕ ਅਦਾ ਕਰ ਦਿੱਤਾ ਉਹਨੇ ਵੈਸੇ। ਉਹਨੇ ਬੜਾ ਹੱਕ ਅਦਾ ਕੀਤਾ ਜੀ। ਮੇਰੇ ਬਾਬੇ ਹੋਣੀ ਉਹਨੂੰ ਚਾਚਾ ਕਹਿੰਦੇ ਸੀ, ਮੇਰੇ ਨਾਨਕੇ ਜਿਹੜੇ ਬਾਬੇ ਸੀ ਉਹਨੂੰ ਚਾਚਾ ਕਹਿੰਦੇ, ਸਮਝਿਆ ਗੱਲ। ਉਹਨੇ ਕਹਿੰਦਾ ਪੁੱਤ ਜਸਵਾਤਾ ਹਲ ਚੁਲਾ ਪੈ ਕੇ ਮੁੜ ਕੇ ਥਾਣੇਦਾਰ ਆਇਆ। ਫਿਰ ਸੁਨਿਆਰੀ ਇੱਕ ਸੀ ਉਹਦੇ ਨਾਂ ਦੇ ਨਹੀਂ ਸੀ, ਉਹ ਮੈਨੂੰ ਲੱਗੀ ਝੱਕ ਕੇ ਸੁਨਿਆਰੀ। ਉਸ ਵਾਰ ਲਗਾਈ ਤੇ ਮੈਂ ਜਨਾਬ ਮੇਰੀ ਉਹ ਮੈਨੂੰ ਉਹਨੇ ਬਰਫੀ ਪੇੜੇ ਲੱਡੂ ਸਭ ਕੁਛ ਰੱਖਿਆ। ਮੇਰੀ ਜ਼ਬਾਨ ਨੂੰ ਅੱਲਾ ਦੀ ਯਾਦ ਨੇ ਜਿੱਦਾਂ ਲਾਤਾ ਵੀ ਬਣੀ ਬੋਲਦਾ ਤੂੰ ਨਹੀਂ ਕੁਛ ਖਾਣਾ, ਇਹਨੇ ਤੈਨੂੰ ਰੱਖਣ ਦੀ ਕੋਸ਼ਿਸ਼ ਕਰਦੀ। ਤੇ ਮੈਂ ਕੋਈ ਸ਼ੈ ਖੁਦਾ ਦੀ ਨਹੀਂ ਖਾਧੀ ਉਹਦੇ ਘਰ ਦੀ। ਮਹੀਨਾ ਮੈਨੂੰ ਲਿਜਾਂਦੀ ਨਹੀਂ ਤੇ ਮਹੀਨਾ ਹੀ ਉੱਥੇ ਬਦਲ ਸਮੇਂ ਕਲਾ ਸਾਡਾ ਦੂਜਾ ਰਹਿਆ ਥਾਣੇਦਾਰ ਆਉਂਦਾ ਰਿਹਾ ਸਿੱਖ ਦੀ। ਮਹੀਨੇ ਬਾਅਦ ਮੈਂ ਆਪਣੇ ਨਾਨਕਿਆਂ ਦੇ ਮੇਰੇ ਨਾਨਕੇ ਨੇ ਮੈਨੂੰ ਫੜ ਕੇ ਬੁੱਕਲ ਚ ਲੈ ਜਾ। ਥਾਣੇਦਾਰ ਆਇਆ ਤੇ ਥਾਣੇਦਾਰ ਸੀਗਾ ਸਿੱਖ, ਉਹਦੇ ਔਲਾਦ ਨਹੀਂ ਸੀ। ਉਹ ਕਹਿੰਦਾ ਮੇਰੇ ਨਾਨੇ ਨੂੰ ਕਹਿੰਦਾ ਨਿੱਕਾ ਸਿਓ ਕਹਿੰਦੇ ਨਾ, ਨਿੱਕਾ ਸਿਓ ਕਹਿੰਦਾ ਇਹਨੂੰ ਬੈਲ ਜਾਣਾ। ਉਹਨੇ ਕਿਹਾ ਨਹੀਂ ਹੋਣੀ, ਇਹ ਮੇਰੀ ਧੀ ਦੀ ਨਿਸ਼ਾਨੀ ਹੈ, ਇਹਨੂੰ ਮੈਂ ਪਾਕਿਸਤਾਨ ਦੇ ਵਿੱਚ ਇਹਦੇ ਪਿਓ ਨੂੰ ਜੇ ਮਿਲ ਗਿਆ ਤੇ ਉਹਨੂੰ ਦੇ ਦੂੰ ਤੇ ਨਹੀਂ ਮੇਰੇ ਕੋਲ ਰਹੂ। ਇਹ ਮੇਰੇ ਨਾਨਕਿਆਂ ਦੀ ਗੱਲ ਸੀ। ਫਿਰ ਮੈਨੂੰ ਮੋਗੇ ਆ ਕੇ ਰੱਖਿਆ ਸਿੱਖਾਂ ਨੇ। ਮੇਰੇ ਨਾਨਕਿਆਂ ਨੇ ਨਹੀਂ ਮੈਨੂੰ ਜਾਣ ਦਿੱਤਾ। ਮੇਰੇ ਨਾਨਕੇ ਬਹੁਤ ਚੰਗੇ ਬਾਬੇ ਮੇਰੇ ਚਾਰੇ ਮਰ ਗਏ ਪੰਜੇ ਇਹਦੇ ਪੀਰੋਲ ਦੇ ਭਾਈ। ਤੁਸੀਂ ਤਾਂ ਮੇਰਾ ਇੰਟਰਵਿਊ ਲੈਂਦੇ ਮੇਰੇ ਕੋਲ ਕਿੱਥੇ ਦੇ ਹੋਣਾ, ਮੈਂ ਜੋ ਕੁਛ ਦੇਖਿਆ ਵਾ। ਜਿਹਨੇ ਬਚਾਇਆ ਸਰਦਾਰ ਨੇ ਤੁਹਾਨੂੰ, ਉਹਨੇ ਪਿੰਡ ਤੋਂ ਫਿਰ ਬਾਹਰ ਤੁਹਾਨੂੰ ਛੱਡ ਕੇ ਵੀ ਆਇਆ ਕੈਂਪਾਂ ਤੱਕ? ਸਾਨੂੰ ਜੀ ਉਹਨੇ ਬੜਾ ਕੁਛ ਕੀਤਾ ਹੈ। ਵੇਖੂਰ ਕਿ ਦਿਹਾੜੇ ਵਾਲੇ ਤੱਕ ਉਹਨੇ ਸਾਨੂੰ ਛੱਡ ਕੇ ਆਤਾ। ਦਿਹਾੜੇ ਵਾਲਾ ਥਾਣਾ ਸੀ ਜਿੱਥੇ ਸਾਨੂੰ ਪਹਿਲਾਂ ਲਗਾਇਆ। ਉੱਥੇ ਕੈਂਪ ਬਾਡਾ ਸੀਗਾ, ਉੱਥੇ ਲਗਾਇਆ ਜਨਾਬ। ਉਹ ਸਾਡੇ ਨਾਲ ਗਿਆ। ਪੁਲਿਸ ਨੂੰ ਉਹਨੇ ਬਾਰ ਇਹ ਗੱਲ ਕਹੀ ਆ। ਥਾਣੇਦਾਰ ਸਿੱਖ ਸੀ, ਉਹਨੂੰ ਕਿਹਾ ਬਈ ਜੇ ਮੁਸਲਮਾਨਾਂ ਦੇ ਕੋਈ ਗੱਲ ਹੋ ਗਈ ਨਾ ਮੈਂ ਕਹਿੰਦਾ ਥੋੜਾ ਫਲਾਹ ਕਰ ਦੂੰਗਾ। ਸਮਝ ਚਾਹੀਦਾ ਉਹ ਇੱਦਾਂ ਚੰਗਾ ਬੜਾ ਜਵਾਨ ਸੀਗਾ, 8-9 ਫੁੱਟ 7-8 ਫੁੱਟ ਕੱਦ ਸੀ ਉਹਦਾ। ਹੋਏ ਹੋਏ ਕਿੱਥੇ ਭਾਈ ਤੁਸੀਂ ਦੁੱਖ ਦੀਆਂ ਗੱਲਾਂ ਮੈਥੋਂ ਕਿੱਥੇ ਬਰਦਾਸ਼ਤ ਹੁੰਦੀਆਂ। ਦੇਖ ਲਓ ਜੀ, ਜਿਨ੍ਹਾਂ ਨੇ ਨੇਕੀ ਕੀਤੀ ਆ ਅੱਜ 72 ਸਾਲ ਬਾਅਦ ਵੀ ਉਹਨਾਂ ਨੂੰ ਯਾਦ ਕਰਕੇ ਬਜ਼ੁਰਗ ਰੋ ਰਹੇ ਆ। ਅਸੀਂ ਫਿਰ ਜਦੋਂ ਉੱਥੋਂ ਤੁਰੇ ਆ ਨਾ ਜੀ, ਸਾਲ ਭਾਦੋਂ ਦਾ ਮਹੀਨਾ ਸੀ, ਕੁਰਬਾਨੀ ਲੱਗੀ ਆ। ਅਸੀਂ 30-35 ਬੰਦੇ ਬਾਹਰ ਖੜੇ ਨੇ, 30-35 ਬੰਦੇ ਨੇ ਨਮਾਜ਼ ਪੜ੍ਹੀ ਆ ਕੁਰਬਾਨੀ ਦੀ। ਫਿਰ ਦੂਜਿਆਂ ਨੇ ਪੜ੍ਹੀ ਆ ਇਸ ਪੋਜੀਸ਼ਨ ਦਾ। ਅਸੀਂ ਨਮਾਜ਼ ਜਿਹੜੀ ਹਾਂ ਹੁਣ ਜਿਹੜੀ ਸਾਨੂੰ ਜਿਹੜੀ ਮਤਲਬ ਹੁਣ ਪੜ੍ਹਾ ਹੋ ਰਹੀ ਪਾਕਿਸਤਾਨ ਦੇ ਵਿੱਚ, ਜਿੱਥੇ ਸਾਰੇ ਮੁਸਲਮਾਨ ਹਨ ਪਹਿਰੇ ਲੱਗ ਕੇ ਸਾਡੇ ਗੇਟ ਨਹੀਂ ਖੁੱਲ੍ਹਣ ਦਿੱਤੇ ਗਏ ਰੋਜ਼ਿਆਂ ਦੇ ਵਿੱਚ। ਛੋਟਾ ਗੇਟ, ਮੋਟਰਸਾਈਕਲ ਸਾਡੇ ਬਾਹਰ, ਕਾਰਾਂ ਸਾਡੀਆਂ ਬਾਹਰ। ਹਕੂਮਤ ਦਾ ਨਾਂ ਦੇਖੋ ਤੁਸੀਂ। ਉੱਥੇ ਇਨਾਮ ਕੀ ਭੇਜਿਆ ਆ ਰਜ਼ਾਕਾਰ, ਉਹਨਾਂ ਕੋਲ ਨਾ ਸੋਟੀ ਨਾ ਡੱਡਾ ਨਾ ਕੋਈ ਚੀਜ਼। ਉਹ ਕਾਹਦੇ ਵਾਸਤੇ ਭੇਜਦੇ? ਮੈਂ SHO ਨਾਲ ਝਗੜ ਪਿਆ। ਮੈਂ ਕਿਹਾ ਸਰ ਤੁਸੀਂ ਮੈਨੂੰ ਆਓ ਦੱਸੋ, ਜੇ ਇੱਥੇ ਕੋਈ ਬੰਦਾ ਦਹਿਸ਼ਤਗਰਦ ਆ ਜੇ ਕੀ ਕਰਨਗੇ? ਸੋਟੀ ਨਾਲ ਕੀ ਮੁਕਾਬਲਾ ਕਰ ਲੈਣਾ? ਸੋਟੀ ਹੈ ਹੀ ਨਹੀਂ, ਕੋਈ ਸ਼ੈ ਨਹੀਂ। ਵਰਦੀ ਉਹ ਰਜ਼ਾਕਾਰ ਵਾਲੀ ਪਾਈ, ਕੌਣ ਉਹਨਾਂ ਨੂੰ ਪੁੱਛਦਾ ਵਾ? ਮੈਂ ਵੀ ਰਜ਼ਾਕਾਰ ਰਿਹਾ ਪਿਆ ਵਾ 65 ਦੇ ਵਿੱਚ। ਮਕਸਦ ਗੱਲ ਕਰਦਾ ਹੈ, ਮੈਂ ਕਿਹਾ ਕੁਛ ਤਾਂ ਕਰੋ। ਕਹਿੰਦਾ ਜੀ ਅਸੀਂ ਕੀ ਕਰੀਏ, ਅਸੀਂ ਡਿਊਟੀ ਪੂਰੀ ਕਰਦੀ। ਮੈਂ ਕਿਹਾ ਮੋਟਰਸਾਈਕਲ ਬਾਹਰ ਖੜੇ ਜੇ ਕੋਈ ਲੈ ਜਾਵੇ ਕੌਣ ਜ਼ਿੰਮੇਵਾਰ ਹੈ? ਕਹਿੰਦਾ ਚਲੇ ਜਾਣ। ਗੱਲ ਉਹਨਾਂ ਦਾ ਜਵਾਬ ਇਹ ਹੈ। ਅੱਛਾ, ਉੱਥੋਂ ਆਪਾਂ ਫਿਰ ਪਿੰਡੋਂ ਨਿਕਲ ਕੇ ਕਿੱਧਰ ਗਏ? ਪਿੰਡੋਂ ਨਿਕਲੇ ਜੀ ਅਸੀਂ ਲਿਆਦੇ ਵਾਲੇ ਥਾਣੇ ਗਏ। ਅੱਛਾ, ਉੱਥੇ ਅਸੀਂ ਰਹੇ ਕੋਈ ਨਹੀਂ, ਉੱਥੇ ਅਸੀਂ ਰਹੇ ਮੇਰਾ ਖਿਆਲ ਕੋਈ 15-18 ਦਿਨ। ਉੱਥੇ ਵੀ ਸਾਡੇ ਤੇ ਬਹੁਤ ਜ਼ੁਲਮ ਹੋਏ, ਸਾਡੀਆਂ ਬੇਟੀਆਂ ਤੇ ਬੜੇ ਜ਼ੁਲਮ ਹੋਏ। ਅੱਛਾ, ਮੈਂ ਝੂਠ ਨਹੀਂ ਮਾਰਦਾ ਗਾ, ਬਸ ਜੋ ਕੁਝ ਦੇਖਿਆ ਬਤਾ ਉਹੀ ਦੱਸੋ ਸਾਨੂੰ। ਹਾਂ, ਇੱਕ ਪੁਲਿਸ ਵਾਲੇ ਦਾ ਬਲਕਿ ਮੈਂ ਝਗੜ ਪਿਆ ਸੀ। ਅੱਛਾ, ਮੇਰੇ ਉਹਨੇ ਸੋਟੀ ਵੀ ਮਾਰੀ। ਮੈਂ ਕਿਹਾ ਤੁਸੀਂ ਬਗੈਰਤੀ ਕਰਦੇ, ਤੁਹਾਡੀਆਂ ਧੀਆਂ ਵੀ ਬਗੈਰਤੀ ਹੋਣੀ। ਅਸੀਂ ਤਾਂ ਜੁਰਮ ਦੇ ਮਾਰੇ ਵੇ ਆ, ਸਾਡੇ ਤਾਂ ਬੜੀ ਵੀ ਆ। ਹੁਣ ਸਾਨੂੰ ਜੋ ਮਰਜ਼ੀ ਕਰ ਲਓ, ਸਾਡੇ ਸਾਹਮਣੇ ਜੋ ਮਰਜ਼ੀ ਕਰੀ ਜਾਓ, ਪਰ ਤੁਸੀਂ ਬਗੈਰਤੀ ਕਰਦੇ, ਤੁਹਾਡਾ ਹੱਕ ਨਹੀਂ ਬਣਦਾ। ਪਰ ਪੁੱਛਦਾ ਕੌਣ ਸੀ ਉਹਨੂੰ? ਅੱਗੇ ਆ ਗਏ ਜੀ ਅਸੀਂ ਮੋਗੇ ਤਹਿਸੀਲ 'ਚ। ਹਾਂ, ਉੱਥੇ ਅਸੀਂ ਰਹੇ ਮਹੀਨਾ 1.5 ਮਹੀਨਾ, ਕੋਈ 2 ਮਹੀਨੇ।
ਉੱਥੇ ਉਹ ਸਾਨੂੰ ਦਿੱਤੇ ਜੀ ਇਹਨਾਂ ਨੇ ਡੋਗਰੇ। ਉਹਨਾਂ ਦੇ ਨੱਕ ਇੱਦਾਂ ਸੀ ਤੇ ਇੰਨੇ ਦੇ ਘੱਟ ਆ ਫੀਡੇ ਜੇ। ਉਹਨਾਂ ਨੇ ਵੀ ਬੜੇ ਜ਼ੁਲਮ ਕੀਤੇ ਉੱਥੇ। ਇਹ ਕਸਮੀਆ ਗੱਲ ਮੈਂ ਤੁਹਾਨੂੰ ਦੱਸ ਰਿਹਾ, ਮੈਂ ਝੂਠ ਨਹੀਂ ਮਾਰਦਾ। ਮੈਂ 15 ਸਾਲਾਂ ਦਾ ਕੋਈ ਬੱਚਾ ਨਹੀਂ। ਮੈਂ ਇੰਡੀਆ ਤੋਂ ਲਾ ਕੇ ਪੀਰ ਮਹੱਲ ਤੱਕ ਤੁਰ ਕੇ ਆਇਆ। ਮੈਨੂੰ ਹੁਣ ਲੈ ਚਲੋ, ਮੈਂ ਉਹਦਾ ਕੰਮ ਤੇ ਹੁਣ ਚਲਾ ਜਾਊਂਗਾ। ਔਰ ਜਿੱਥੇ ਇਹ ਕੰਮ ਹੋਇਆ ਉੱਥੇ ਮੈਂ ਤੁਹਾਨੂੰ ਲਿਜਾ ਕੇ ਬੁਹਾ ਦੂੰਗਾ ਵੀ ਆਹ ਜਗ੍ਹਾ ਮੇਰੇ ਇਹ ਨਕਸ਼ਾ ਪੂਰਾ ਵਾ। ਇਹ ਗੱਲਾਂ ਭੁੱਲਣ ਵਾਲੀਆਂ ਹੈ ਹੀ ਨਹੀਂ ਜੀ। ਹਾਂਜੀ, ਅੱਛਾ ਉੱਥੋਂ ਅਸੀਂ ਤੁਰ ਪਏ। ਫਿਰ ਜਦੋਂ ਅਸੀਂ ਇੱਥੋਂ ਤੁਰੇ ਹਨ ਤੇ ਜਦੋਂ ਅਸੀਂ ਰਾਹ ਦੇ ਵਿੱਚ ਆਏ ਹਨ, ਬਾਰਿਸ਼ ਪਈ ਵੀ ਸੀ। ਇੱਧਰ ਮੁਸਲਮਾਨ ਵੱਡੇ ਵੇ, ਇੱਧਰ ਹਿੰਦੂ ਵੱਡੇ ਵੇ ਆ। ਖਤਾਨ ਸੀਗਾ 10 ਫੁੱਟ ਦਾ ਤੇ 20 ਫੁੱਟ ਦਾ, ਜਿਹਦੇ 'ਚ ਪਾਣੀ ਰੁੜ ਕੇ ਆਇਆ ਵੈ ਸੀ। ਉਹ ਪਾਣੀ ਵੀ ਅਸੀਂ ਬਹੁਤ ਬੰਦਿਆਂ ਨੇ ਪੀਤੇ ਆ। ਪਾਣੀ ਉਦਾਂ ਦੇ ਗੰਦੇ ਪਾਣੀ, ਖੂਰ ਵਾਲਾ ਬੰਦਿਆਂ ਦੇ ਖੂਰ ਵਾਲਾ ਪਾਣੀ ਪੀਤਾ ਬਹੁਤੇ ਬੰਦਿਆਂ ਨੇ। ਮੈਂ ਵੀ ਇੱਕ ਦਿਨ ਪੀਤਾ ਵਾ। ਟਾਹਲੀਆਂ ਦੇ ਪੱਤੇ ਅਸੀਂ ਖਾਧੇ ਆ, ਕਿਕਰਾਂ ਦੀ ਲੌਂਗ ਅਸੀਂ ਖਾਧੀ ਆ, ਬੇਰੀਆਂ ਦੇ ਪੱਤੇ ਸਾਨੂੰ ਨਹੀਂ ਲੱਭੇਗੇ। ਸਾਡੇ ਦਾ 3 ਵਾਰੀ ਸਾਡੇ ਜ਼ਿਲ੍ਹੇ ਫਿਰੋਜ਼ਪੁਰ ਵਾਲੇ ਤੇ 3 ਵਾਰੀ ਹਮਲਾ ਹੋਇਆ ਸੀ। ਜਿਹੜੀ ਹਾਰ ਤੱਕ ਹੋ ਰਿਹਾ ਤਾਂ 3 ਵਾਰੀ ਭੱਜ ਮਰ ਗਿਆ। ਅੱਲਾਹ ਤਾਲਾ ਬਚਾਉਣਾ। ਉਹ ਹਮਲੇ ਵਿੱਚ ਆਪਣੇ ਕੋਈ ਮੁਸਲਮਾਨ ਬਚ ਗਏ ਸੀਗੇ? ਬਚ ਗਿਆ ਸੀ, ਬਚ ਗਏ। ਕੋਈ ਚੰਦ ਬੱਚੇ, ਮਤਲਬ ਕੋਈ 2-4 ਇੱਦਾਂ ਦਾ, ਮਤਲਬ ਉਹ ਤਾਂ ਭੱਜ ਡਠਾਈ ਚੋਂ ਨਹੀਂ ਥੋਟ ਕੇ ਆਪਾਂ ਭੱਜੀਏ, ਕਿਸੇ ਡਿੱਗ ਪਿਆ ਉੱਤੇ ਡੰਗ ਚਲ ਹੋ ਗਿਆ। ਉਸ ਵਕਤ ਮੇਰੀ ਮਾਂ ਨੇ ਉਹਦੇ 'ਤੇ ਡਿੱਗੀ ਆ ਤੇ ਫਿਰ ਉਹ ਸ਼ਹੀਦ ਕੀਤੀ ਆ। ਉਹਦੇ 'ਤੇ ਆ ਕੇ ਮੇਰੀ ਦਾਦੀ ਡਿੱਗੀ ਆ, ਦਾਦੀ ਨੂੰ ਸ਼ਹੀਦ ਕੀਤਾ। ਬਾਬਾ ਇੱਕ ਮੇਰਾ ਵੱਢ ਤੁੱਕ ਕੇ ਕਤਲੋ ਆਮ ਕਰਕੇ ਉਹਨੂੰ ਚਲੇ ਗਈ। ਉਹ ਪੀਰ ਮਹੱਲ ਹੁਣ ਬਣਿਆ 20-22 ਸਾਲ ਹੋ ਗਏ। ਗੁਲਾਮ ਮੁਹੰਮਦ ਦਾ ਨਾਂ ਸੀ। ਉਹਦੇ ਕੀੜੇ ਕੰਨਾਂ 'ਚ ਪੈ ਗਏ। ਇੱਥੇ ਆ ਜਿਹੜਾ ਸੀਗਾ ਇਸ ਜਗ੍ਹਾ ਦੇ ਉੱਤੇ ਝੱਲੀ ਪਾਟ ਕੇ ਆਦਰਾ ਬਾਹਰ ਲਮਕਦੀਆਂ ਸੀ। ਉਹ ਮੈਂ ਆਪਣੇ ਹੱਥਾਂ ਨਾਲ ਖੱਦਰ ਦੀ ਟਾਕੀ ਚੱਕ ਕੇ ਤੇ ਬਗਲੇ ਦੀ ਡੱਬੀ ਸਿਗਰਟਾਂ ਦੀ ਪਈ ਸੀ, ਉਹਦਾ ਅੰਦਰਲਾ ਪਾਸਾ ਖੋਲ੍ਹ ਕੇ ਮੈਂ ਬੰਨੀ ਸੀ। ਫਿਰ ਉਹਦਾ ਸੂਬੇਦਾਰ ਮੇਜਰ ਸੀ, ਉਹਨੇ ਸਾਨੂੰ ਰਫਲ ਦਾ ਤੇਲ ਤੇ ਭਾਠਾ ਦਿੱਤਾ। ਉਹਨੇ ਕਿਹਾ, ਉਹ ਆਇਆ ਉੱਥੋਂ ਮਤਲਬ ਫੌਜ 'ਚ, ਉਹਨੇ ਬੜੀਆਂ ਗਾਲਾਂ ਕੱਢੀਆਂ। ਉਹਨੇ ਕਿਹਾ ਤੁਸੀਂ ਮੁਸਲਮਾਨਾਂ ਨੂੰ ਸ਼ਹੀਦ ਨਹੀਂ ਸੀ ਹੋਣ ਦੇਣਾ, ਕਚਰੋ ਤੁਸੀਂ ਜ਼ੁਲਮ ਕੀਤਾ ਵਾ। ਲੇਕਿਨ ਉਹ ਜਨਾਬ ਮੇਰੀ ਕੌਣ ਮੰਨਦਾ ਉਸ ਵਕਤ, ਉਹ ਜਿਨ੍ਹਾਂ ਨੇ ਪੈਸੇ ਮੋਚੀਆਂ ਦੇ ਮਤਲਬ ਰੱਖੇ ਹੋਏ ਸੀਗੇ ਖੱਤਰੀਆਂ ਦੇ ਘਰ, ਉਹਨਾਂ ਦੇ ਥਾਣੇਦਾਰ ਨੂੰ ਜਾ ਕੇ ਕਿਹਾ ਗਲੀ ਸਾਫ਼ ਕਰ ਦਿਓ। ਸਾਰੇ ਜਿੰਨੇ ਸੀਗੇ ਸਾਡੇ ਬੰਦੀ ਮਤਲਬ ਉੱਧਰਲੇ ਵੀ ਇੱਧਰਲੇ ਵੀ ਸਾਰੇ ਉਹ ਸਾਡੀ ਗਲੀ 'ਚ ਮਾਰਤੇ ਇੱਕੋ 'ਚ। ਉੱਥੇ ਭੜਾਕਾ ਸ਼ੁਰੂ ਹੋ ਗਿਆ। ਇਹ ਹਾਲਾਤ ਆਪਣੇ 5-6 ਜੀ ਉੱਥੇ ਸ਼ਹੀਦ ਹੋ ਗਏ। ਮੇਰੇ ਤਾਂ ਬਹੁਤ ਜੀ ਹੋਇਆ, ਮੇਰੇ ਖਾਨਦਾਨ ਦੇ ਜੀ ਬਹੁਤ ਹੋਏ ਆ। ਮੇਰੇ 7 ਮਾਮੇ ਤਾਂ ਇੱਕ ਸ਼ਹੀਦ ਹੋਏ ਆ, ਇੱਕ ਘਰ ਦੇ 6 ਮਾਂ ਉਹਨਾਂ ਦੀ ਸ਼ਹੀਦ ਹੋਈ। ਨਾਨੀ ਤੁਹਾਡੀ? ਹਾਂਜੀ, ਭੈਣ। ਉਹ ਮੇਰੇ ਜਿਹੜਾ ਦਾਦਾ ਸੀ ਨਾ, ਉਹਦਾ ਭਰਾ ਜਿਹੜਾ ਸੀ, ਉਹਦੀ ਬੀਬੀ। ਸਭ ਚਾਹੀਦਾ ਗੱਲ। ਬਾਕੀ ਫਿਰ ਇੱਕ ਘਰ, ਕਈ ਘਰ ਸਾਡੇ ਸੀਗੇ, ਕਿਸੇ ਦੇ 2, ਕਿਸੇ ਦੇ 4। ਸਾਡੇ ਕਮ ਸੋ ਕਮ ਵੀ 35-40 ਜੀ ਕਤਲ ਹੋਏ ਹੋਣੇ, ਸ਼ਹੀਦ ਹੋਏ ਹੋਣੇ ਮੇਰੇ ਖਾਨਦਾਨ ਹੀ ਖਤਮ ਹੋ ਗਏ। ਹਾਂਜੀ, ਖਾਨਦਾਨ ਦੇ ਸਭ ਚਾਹੀਦਾ ਗੱਲ। ਸ਼ੁਕਰ ਆ ਅਲਹਮਦੁਲਿਲਾ, ਅੱਲਾਹ ਪਾਕ ਦਾ ihsan ਹੈਗਾ। ਬਾਬੇ ਮੇਰੇ ਜਿਹੜੇ ਸਕੇ ਸੀ 4 ਆਏ, ਜਿਹੜੇ ਉਹ ਜਿਨ੍ਹਾਂ ਦੇ 7 ਮਰੇ ਸੀ, ਉਹਨਾਂ 'ਚੋਂ 2 ਆਏ, 9 ਭਰਾ ਸੀ, ਉਹ ਵੀ ਇੱਥੇ ਮਰ ਗਏ। ਉੱਥੋਂ ਫਿਰ ਅਸੀਂ ਆ ਗਏ ਜਨਾਬ ਕਸੂਰ। ਜਦੋਂ ਆਏ ਨਾ ਕਸੂਰ, ਜਨਾਬ ਇਹ ਹਾਲਾਤ ਸੀਗਾ ਬਈ ਉੱਥੇ ਦੁਨੀਆ ਬੜੀ ਭਰੀ ਆ। ਗੋਸ਼ਤ ਕੱਚਾ ਭੁੰਨਾ, ਸਬਜ਼ੀਆਂ ਕੱਚੀਆਂ ਭੁੰਨੀਆਂ। ਲੋਕੀ ਭੁੱਖ ਦੇ ਬਾਰੇ ਜਿਹੜਾ ਖਾਂਦਾ ਸੀਗਾ ਟੱਟੀਆਂ ਤੇ ਉਲਟੀਆਂ ਲੱਗਦੀਆਂ। ਚਲੋ ਕਬਰਸਤਾਨ 'ਚ ਜਗ੍ਹਾ ਨਹੀਂ ਸੀ ਮਿਲਦੀ ਕਸੂਰ ਦੇ ਵਿੱਚ। ਇਹ ਅਸੀਂ ਆਪਣੇ ਵਾਕੇ ਦੇਖੇ ਸਾਰੇ। ਇੱਕ ਬੱਚਾ ਐਡਾ ਏਦੂ ਛੋਟੀ ਏਡੀ ਬੱਚੀ ਸੀ, ਏਦੂ ਛੋਟਾ ਬੱਚਾ ਸੀਗਾ। ਜਿਹੜੇ ਕਸੂਰ ਅਸੀਂ ਬਾਹਰ ਨੂੰ ਗਏ ਤੇ ਜੋ ਕੈਂਪ ਦੇ ਕੋਲ ਆਪਦਾ ਕੈਂਪ ਲੱਗਾ ਬਈ, ਉਹ ਮਤਲਬ ਪਤਾ ਨਹੀਂ ਕਾਹਦਾ ਲਾਇਆ ਸੀਗਾ, ਉਹਦੇ ਵਿੱਚ ਅਸੀਂ ਧੁੱਪੇ 'ਚ ਬਹਿੰਦੇ ਤੇ ਬਾਹਰਲੇ ਪਾਸੇ ਉਹ ਵਿਚਾਰੇ ਪਾਲੇ ਦਾ 20 ਪਿਆਏ ਤੇ ਰੋਡ ਮੈਂ ਚਾਹ ਕੇ ਬੁੱਕਲ ਚਲਾ ਕੇ ਲਾਇਆ। ਮੇਰਾ ਬਾਬਾ ਵੱਡਾ ਕਹਿੰਦਾ ਇਹ ਕੀ ਲਾਇਆ ਆਪਣੇ ਕੋਲ ਕੋਈ ਜਗ੍ਹਾ? ਮੈਂ ਕਿਹਾ ਬਾਬਾ ਜੀ ਇਹ ਬਾਹਰ ਪਾਲੇ ਨਾਲ ਠਰਦੇ ਸੀ ਤੇ ਤੁਸੀਂ ਮਿਹਰਬਾਨੀ ਕਰੋ। ਉਹਦੇ ਉੱਤੇ ਖੇਸ ਆਪ ਦਾ ਲਾ ਕੇ ਦਿੱਤਾ, ਕੱਪੜੇ ਇੱਦਾਂ ਦੇ ਸੀ, ਕੁਛ ਵੀ ਨਹੀਂ ਦਿੰਦੇ ਗਏ। ਤੇ ਕੱਚਾ ਭੁੰਨਾ ਗੋਸ਼ਤ, ਕੱਚੀਆਂ ਭੁੰਨੀਆਂ ਸਬਜ਼ੀਆਂ ਲੋਕੀ ਖਾਈ ਜਾਂਦੇ ਸੀ। ਫਾਕੇ ਦੇ ਬਾਰੇ ਵੀ ਸੀਗੇ ਸਮਝ, ਜੋ ਭੁੱਖਾ ਬੰਦਾ ਹੋਵੇ। ਤੂੰ ਭੁੱਖਾ ਹੋਵੇ, ਇੱਕ ਰੋਟੀ ਦੀ ਬਜਾਏ 3 ਖਾ ਲਈਆਂ। ਬਿਲਕੁਲ ਜੀ, ਤੁਸੀਂ ਹੁਣ ਭੁੱਖਿਆਂ ਨੇ ਟਾਹਲੀਆਂ ਦੇ ਪੱਤੇ ਵੀ ਖਾਧੇ। ਖਾਧੇ ਆ, ਸਮਝ ਗੱਲ। ਉਹ ਬੰਦੇ ਹੁਣ ਕੀ ਕਰਨਗੇ? ਖੂਨ ਵਾਲੇ ਪਾਣੀ ਵੀ ਪੀਤੇ ਆ, ਉਹ ਕੀ ਕਰਨਗੇ ਮੈਨੂੰ ਉਹ ਦੱਸੋ? ਸਮਝ ਚਾਹੀਦਾ ਗੱਲ। ਤੇ ਇਸ ਤਰ੍ਹਾਂ ਹੋਈ ਜਨਾਬ ਬਹੁਤ, ਮਤਲਬ ਰੋਜ਼ ਦੇ 10-10 15-15 10-10 15-15 ਜਾਨੀ ਕਮੇਟੀ ਵਾਲਿਆਂ ਦੇ ਬੰਦੇ ਚੱਕ। ਬਾਬਾ ਜਦੋਂ ਇਦਾਂ ਤੁਹਾਡੇ ਸਾਹਮਣੇ ਮੌਤਾਂ ਹੁੰਦੀਆਂ ਸੀ, ਮਰਦੇ ਸੀ ਬੰਦੇ, ਚੱਕ ਕੇ ਲਿਆਂਦੇ ਸੀ, ਤੁਹਾਨੂੰ ਤੁਹਾਡੇ ਅੰਦਰ ਕੀ ਫੀਲਿੰਗ ਸੀ? ਤੁਹਾਨੂੰ ਨਹੀਂ ਸੀ ਨਜ਼ਰ ਆਉਂਦਾ ਕਿ ਸਾਡੀ ਵੀ ਵਾਰੀ ਆ ਜਾਣੀ ਹੈ? ਤੂੰ ਇਹ ਗੱਲ ਕਹਿੰਦਾ, ਸਾਨੂੰ ਤਾਂ ਹੁਣ ਵੀ ਯਾਦ ਆ। ਉਹ ਤਾਂ ਗੱਲ ਵੱਖਰੀ ਰਹੀ ਨਾ। 24 ਘੰਟੇ ਅੱਲਾ ਦੀ ਕਸਮ ਬਹੁਤ ਯਾਦ ਆ ਵੀ ਆਉਣੀ ਆ।
ਆ ਪੁੱਤਾਂ ਨੂੰ ਅਗਲੇ ਦਿਨ ਕਿਹਾ, ਮੈਂ ਕਿਹਾ ਮੇਰਾ ਲੈਣ ਦੇਣ ਜਿਹੜਾ ਮੈਂ ਇਹਨਾਂ ਦੇ ਇਲਾਕੇ 'ਚ ਆਉਣਾ, ਮੈਂ ਕਿਹਾ ਮੇਰਾ ਲੈਣ ਦੇਣ ਜਿਹੜਾ ਵਪਾਰ ਦਾ ਮੇਰਾ ਲਿਖ ਲਓ, ਕਿਸੇ ਤੋਂ ਮੈਂ ਲੈਣੇ, ਕਿਸੇ ਨੂੰ ਮੈਂ ਦੇਣੇ, ਪਤਾ ਨਹੀਂ ਮੈਂ ਕਿੱਥੇ ਡਿੱਗ ਪੈਣਾ ਵਾ। ਪੁੱਤ ਕਿਸੇ ਨੂੰ ਦਿਓਗੇ, ਕਿਸੇ ਦੀ ਮਿਹਨਤ ਕਰੋਗੇ, ਕਿਸੇ ਨੂੰ ਲਾਓਗੇ। ਮੈਂ ਤਾਂ ਆਪਣੇ ਪੁੱਤਾਂ ਨੂੰ ਕਿਹਾ ਇਹ ਗੱਲ, ਮੇਰੀ ਰਜਿਸਟਰੀ ਇੱਕ ਲਿਖ ਲਓ। ਬਹੁਤ ਮੈਨੂੰ 24 ਘੰਟੇ ਯਾਦ ਰਹਿੰਦੀ ਅੱਲਾ ਦੀ ਮਿਹਰਬਾਨੀ ਦੇ ਨਾਲ, ਮੈਨੂੰ ਆਉਣੀ ਆ। ਅਤੇ ਜਿਹੜੇ ਉਹ ਨਕਸ਼ਾ ਨਾ, ਉਹ ਨਕਸ਼ਾ 24 ਘੰਟੇ ਇੱਦਾਂ ਯਾਦ ਆ। ਪਿੰਡ ਵੀ ਆਪਣਾ ਉਸੇ ਤਰ੍ਹਾਂ ਹੀ ਯਾਦ ਆ? ਬਿਲਕੁਲ, ਪਿੰਡ ਉੱਧਰਲਾ ਵੀ, ਦਾਦਕਿਆਂ ਦਾ ਵੀ, ਸਾਰੇ ਹੀ ਯਾਦ ਆ। ਅੱਛਾ, ਫਿਰ ਕਸੂਰ ਤੋਂ ਗਾਂ ਕਿੱਧਰ ਗਏ? ਕਸੂਰ ਤੋਂ ਗਾਂ ਫਿਰ ਅਸੀਂ ਇੱਧਰ ਨੂੰ ਆਏ ਹਾਂ, ਲਾਹੌਰ ਨੂੰ। ਹਾਂ, ਉੱਥੋਂ ਆ ਕੇ ਨਾ ਮੇਰੀ ਲਾਹੌਰ ਤੋਂ ਅਸੀਂ ਕਾੜੇ ਨੂੰ, ਕਾੜਿਓ ਅਸੀਂ ਗੱਡੀ ਬੈਠੇ ਆ, ਅਤੇ ਥੋੜ੍ਹਾ ਜਿਹਾ ਚਿਰ ਗਾਹ ਆ ਕੇ ਫਿਰ ਕਦੀ ਗੈਬਰ ਕੇ ਕਿੱਥੇ ਉਤਰ ਗਏ ਆ। ਉੱਥੋਂ ਫਿਰ ਕਾਫਲਾ ਇੱਦਾਂ ਤੁਰਿਆ ਵਾ। ਫਿਰ ਅਸੀਂ ਆਏ ਚੀਚਾਬਦੀ, ਚੀਚਾਬਦੀਓ ਕਬਾਲੀਓ ਅਸੀਂ ਸ਼ੋਰਕੋਟ ਗਏ ਆ। ਸ਼ੋਰਕੋਟ ਤੋਂ ਫਿਰ ਵਾਪਸ ਇੱਥੇ ਮੇਰਾ ਬਾਸਰ ਰਹਿੰਦਾ ਸੀ 20 ਚੱਕ ਦੇ ਵਿੱਚ, ਪਹਿਲਾਂ ਇੰਡੀਆ ਦਾ ਹਲੋ ਚਲ ਤੋਂ ਪਹਿਲਾਂ, ਉਹਦੇ ਕੋਲ ਫਿਰ 20 ਚੱਕ 'ਚ ਅਸੀਂ ਆਏ ਆ, ਮੁੜ ਕੇ ਤੁਰ ਕੇ ਫਿਰ। ਇਹ ਸਾਡੀ ਕਹਾਣੀ ਆ ਜੀ। ਅੱਛਾ, ਉਸ ਤੋਂ ਬਾਅਦ ਦੇ ਵਿੱਚ ਮੇਰਾ ਵਾਲਦ ਜਿਹੜਾ ਮੈਨੂੰ ਮਿਲਿਆ, ਉਹ ਆ ਗਿਆ ਅਤੇ 11 ਚੱਕ ਗੁਜਰਾਂਵਾਲੀ ਚੀਚਾਬਦੀ ਦੇ ਨਾਲ ਇੱਥੇ ਸਾਡਾ ਖਾਨਦਾਨ ਬੈਠਾ ਸੀਗਾ। ਇੱਥੋਂ ਜੋ ਜਿਹੜੇ ਜਨਾਬ ਮੇਰੀ ਉਹ ਚਲੇਗਾ BA ਚਲੂਗੋ 15 ਐਲ ਦੇ ਉੱਤੇ 98 ਚੱਕ ਆ, ਉੱਥੇ ਵੀ ਮੈਂ ਕੋਈ 2-3 ਸਾਲ 4-5 ਸਾਲ ਰਿਹਾ ਵਾ, 5 ਕਿ 14 ਸਾਲ ਹੀ ਰਿਹਾ ਵਾ। ਕਦੀ ਉੱਥੇ ਕਦੀ ਪੀਰ ਮਲ ਜਾਦੇ, ਮੇਰਾ ਨਾਨਕਿਆਂ ਦਾ ਪਿਆਰ ਸੀ। ਮੇਰੀ ਫਿਰ ਸ਼ਾਦੀ ਹੋਈ ਸੀ, ਸ਼ਾਦੀ ਮੇਰੇ ਨਾਨਕਿਆਂ ਨੇ ਕੀਤੀ ਸੀ। ਮੇਰੇ ਵਾਲਦ ਨੇ ਕਿਹਾ ਤੁਸੀਂ ਜਾਣੋ, ਇਹ ਜਾਣੋ। ਬਸ ਫਿਰ ਮੇਰੀ ਸ਼ਾਦੀ ਸ਼ੁਦੀ ਹੋ ਗਈ, ਮੇਰੀ ਬੱਚੀ ਪੈਦਾ ਹੋਈ, ਅੱਲਾ ਨੇ ਦਿੱਤੀ। ਫੈਸਲਾਬਾਦ ਮੇਰੀ ਸ਼ਾਦੀ ਹੋਈ ਸੀ। ਉਸ ਤੋਂ ਬਾਅਦ ਫਿਰ ਮੇਰਾ ਪੀਰ ਮਹੱਲ ਆ ਗਿਆ, ਫਿਰ ਨਵੀਂ ਜ਼ਿੰਦਗੀ ਸ਼ੁਰੂ ਹੋ ਗਈ ਆਪਣੀ। ਹਾਂਜੀ, ਬੱਚਾ ਅਤੇ ਬੱਚੀ ਅੱਲਾ ਨੇ ਦੇ ਦਿੱਤੇ। ਫਿਰ ਜਨਾਬ ਮੇਰੀ ਪੀਰ ਮਹੱਲ ਆ ਕੇ ਗੁਜ਼ਾਰਾ ਕੀਤਾ ਵਾ, ਸਮਝਿਆ ਗੱਲ। ਅਤੇ ਬਾਕੀ ਰਹਿ ਗਈਆਂ ਗੱਲਾਂ ਇਹ ਗਾਹਾਂ ਹੋਰ ਸੁਣ ਲਓ। ਮੇਰਾ ਜਿਹੜਾ ਟੱਬਰ ਸੀਗਾ, ਜੋ ਮੇਰੇ 5-6 ਬੱਚੇ ਆਏ, ਉਸ ਬਾਅਦ ਜਨਾਬ ਮੈਂ ਆ ਗਿਆ ਆਪਣੇ ਦੂਜਾ ਕੁੜੀਆਂ ਵੀ ਨਾ ਹੀ ਭੁੱਲ ਜਾਂਦਾ। ਉਹਨਾਂ ਨੇ ਕਿਹਾ ਜੀ ਤੁਸੀਂ ਇਹ ਕਰਾ ਲਓ ਅਤੇ ਮਤਲਬ ਤੁਹਾਡੇ ਬੱਚਾ ਨਹੀਂ ਹੋਊਗਾ। ਮੇਰਾ ਟੱਬਰ ਅਨਪੜ੍ਹ ਸੀ, ਮੈਂ ਵੀ ਅਨਪੜ੍ਹ ਸੀ। ਉਹਨੇ ਕਿਹਾ ਅੱਲਾ ਦੇ ਨਬੀ ਨੇ ਸੱਲੱਲਾਹੁ ਅਲੈਹਿ ਵਸੱਲਮ ਨੇ 4 ਸ਼ਾਦੀਆਂ ਦੀ ਇਜਾਜ਼ਤ ਦਿੱਤੀ ਮੁਸਲਮਾਨ ਨੂੰ, ਵੀ ਮੇਰੀ ਉਮਤ ਵਧੇ। ਅੱਲਾਹ ਤਾਲਾ ਮੈਨੂੰ ਦੋ ਜੇ ਕੁਝ ਹੋਰ ਕਿਸੇ ਗੱਲ ਤੋਂ ਸਿੱਟ ਦੇਵੇ ਤਾਂ ਵੱਖਰੀ ਗੱਲ ਆ, ਅਨਪੜ੍ਹ ਦੀ ਗੱਲ ਆ ਇਹ। ਅਤੇ ਮੈਂ ਇਸ ਕੰਮ ਦਾ ਦੋਜ ਕੁਝ ਨਹੀਂ ਜਾਣਾਗਾ। ਮੇਰੇ 12 ਬੱਚੇ ਹੋਏ ਆ, ਅੱਲਾਹ ਤਾਲਾ ਦੀ ਰਹਿਮਤ ਰਹੀ ਆ, ਕੋਈ ਗੱਲ ਨਹੀਂ ਆ। ਹੁਣ 4-5 ਸਾਲ ਹੋ ਗਏ ਫੌਤ ਹੋਈ ਜੀ, ਸ਼ਾਦੀ ਤੋਂ 3-4 ਮਹੀਨੇ ਬਾਅਦ ਫੌਤ ਹੋਈ ਆ। ਦੁਆ ਇਹੀ ਕਰਦੀ ਵੀ ਅੱਲਾ ਮੇਰੇ ਪੁੱਤਾਂ ਦਾ, ਮੇਰੇ ਬੱਚਿਆਂ ਦਾ ਹੋ ਜਾਏ, ਮੈਨੂੰ ਮੌਤ ਦੇ ਦੀ। ਅਤੇ ਮੈਨੂੰ ਬਥਾਜ ਨਾ ਕਹਿੰਦਾ, ਬਥਾਜ ਵੀ ਚੀਜ਼ਾਂ ਦੇ ਕਬਰ 'ਚ ਆ ਪਈ ਆ। ਇਹ ਮੇਰੀ ਤਾਂ ਕਹਾਣੀ ਹੈ ਜੀ। ਬੜੀ ਦੁੱਖ ਵਾਲੀ ਕਹਾਣੀ ਹੈ ਜੀ। ਤੁਹਾਡੇ ਇੰਨੇ ਜੀ ਰਾਹ ਦੇ ਵਿੱਚ ਅੱਲਾ ਨੂੰ ਪਿਆਰੇ ਬਿਮਾਰ ਸੀ। ਸੁਣੋ ਗੱਲ ਮੇਰੀ, ਮੇਰੀ ਬੇਟੀ ਨੇ ਸਿਫਾਰਿਸ਼ ਬਹੁਤ ਕੱਲ੍ਹ ਕੀਤੀ। ਉਹਨੇ ਕਿਹਾ ਅੱਬਾ ਜੀ ਤੁਸੀਂ ਆਉਣਾ, ਪਰ ਮੈਂ ਹੁਣ 4 ਦਿਨ ਪਿੱਛੇ ਚਲਾ ਗਿਆ। ਤੁਸੀਂ ਇਹ ਕਹਾਣੀ ਮੈਥੋਂ ਸੁਣੀ ਆ ਨਾ, 4 ਦਿਨ ਮੇਰੀ ਜ਼ਿੰਦਗੀ ਕੋਈ ਨਹੀਂ, ਮੈਨੂੰ ਨਾ ਸਕੂਨ ਆਉਂਦਾ ਨਾ ਵਾਸਤਾ। ਬਾਬਾ ਜੀ, ਤੁਸੀਂ ਇੰਨੀ ਤਕਲੀਫ ਵਾਲਾ ਸਫ਼ਰ ਤੈਅ ਕਰਕੇ ਪਾਕਿਸਤਾਨ 'ਚ ਆਏ ਆ, ਤੁਹਾਡੀ ਜਿਹੜੀ ਹਾਲਤ ਆ, ਤੁਸੀਂ ਵਾਕਈ 72 ਸਾਲ ਪਿੱਛੇ ਚਲੇ ਗਏ ਹੋ, ਔਰ ਤੁਹਾਨੂੰ ਮਹਿਸੂਸ ਹੋ ਰਿਹਾ ਕਿ ਸਾਰਾ ਸੀਨ ਤੁਹਾਡੀਆਂ ਅੱਖਾਂ ਦੇ ਸਾਹਮਣੇ ਆ ਗਿਆ। ਸਾਲ ਪੂਰਾ, 1 ਸਾਲ ਜਦੋਂ ਆਏ ਆ, 1 ਸਾਲ ਪੂਰਾ ਮੈਨੂੰ ਆਪਣੇ ਵਜੂਦ ਦਾ ਨਹੀਂ ਸੀ ਪਤਾ ਹੈਗਾ। ਮੇਰੇ ਨਾਲ ਵੀ ਇੱਕ ਆਰਾ ਹੋਇਆ ਟੱਟੀਆਂ ਦਾ, ਫਿਰ ਉਲਟੀਆਂ ਲੱਗ ਗਈਆਂ ਜਾਨੀ ਉੱਥੇ 98 'ਚ 6 ਮਹੀਨੇ ਉੱਥੇ ਮਰਿਆ। ਫਿਰ ਮੇਰੇ ਮਾਮੇ ਹੁਣੀ ਇੱਥੇ ਲੈ ਕੇ ਆਏ ਪੀਰ ਮਹੱਲ। ਮੈਨੂੰ ਇੱਥੇ ਆ ਕੇ ਮੈਨੂੰ ਥੋੜ੍ਹਾ ਜਿਹਾ ਸਕੂਨ ਮਿਲਿਆ। ਮੇਰੀਆਂ ਮਾਮੀਆਂ ਨੇ ਮੇਰੀ ਬੜੀ ਖਿਦਮਤ ਕੀਤੀ। ਅੱਲਾਹ ਤਾਲਾ ਨੇ ਮੈਨੂੰ ਆਰਾਮ ਦੇ ਦਿੱਤਾ। ਉਹਨਾਂ ਨੂੰ ਅੱਲਾਹ ਤਾਲਾ ਜੰਨਤ ਨਸੀਬ ਕਰੇ, ਮਰ ਗਈਆਂ ਉਹ, ਅੱਲਾ ਉਹਨਾਂ ਦੇ ਉੱਤੇ ਲੱਖ ਤੇ ਹਜ਼ਾਰ ਦੇਵਤਾ ਭੇਜੇ। ਹਾਂਜੀ, ਸਮਝਿਆ ਗੱਲ। ਮੇਰੀ ਬੜੀ ਖਿਦਮਤ ਕੀਤੀ ਆ। ਬਾਕੀ ਇਹ ਜਿਹੜੀਆਂ ਚੀਜ਼ਾਂ ਨਹੀਂ ਨਾ, ਮੇਰੀ ਗੱਲ ਸੁਣੋ, ਜਿਸ ਬੰਦੇ ਨੇ ਨਹੀਂ ਦੇਖਿਆ ਉਹਨੂੰ ਕੋਈ ਪਤਾ ਨਹੀਂ। ਮੈਂ ਹਕੀਕਤ ਤੁਹਾਨੂੰ ਗੱਲ ਦੱਸ। ਸਹੀ ਗੱਲ। ਬਾਕੀ ਉਹ ਦੇਖੋ ਮਾੜੇ ਨਹੀਂ ਸੀ ਜਿਹੜੇ ਸੁਲਤਾਨੀਏ ਸਿੱਖ ਸੀ ਨਾ, ਬਹੁਤ ਚੰਗੇ। ਖੱਤਰੀ ਤਾਂ ਉਹ ਵੀ ਡਰਦੇ ਸੀ, ਖੱਤਰੀ ਮੁਸਲਮਾਨ ਤੋਂ ਡਰਦੇ ਸੀ। ਇਹ ਵੀ ਉਹ ਕਾਰੋਬਾਰੀ ਕੌਮ ਸੀ, ਉਹ ਲੜਾਈ ਪੜਾਈ ਵਾਲੀ ਹੈ, ਲੜਾਈ ਵਾਲਾ ਕੰਮ ਨਹੀਂ ਸੀ ਕਰਦੀ। ਇਹ ਜਿਹੜੇ ਸਾਡੇ ਵੱਡੇ ਵੱਡੇ ਚੌਧਰੀ ਦੇ ਜਾਂ ਜ਼ਮੀਨਾਂ ਰਹਿਣ, ਉਹਨਾਂ ਕੋਲੇ ਸੀ। ਸਮਝਿਆ ਗੱਲ? ਹਾਂਜੀ, ਪੈਸੇ ਵਾਲੇ। ਅਤੇ ਬਾਕੀ ਗੱਲ ਇਹ ਆ, ਮੇਰਾ ਕਈ ਵਾਰੀ ਇਸ ਮਸਲੇ 'ਤੇ ਆਈ ਗੱਲ, ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦਾ ਗਾ। ਮੈਂ ਇਹ ਸਿਫਾਰਿਸ਼ ਸੀ ਤੁਹਾਨੂੰ, ਮੇਰੀ ਬੇਟੀ ਦੀ ਸਿਫਾਰਿਸ਼ ਸੀ, ਅਤੇ ਮੈਂ ਕਰਾਤਾ, ਮੈਂ ਮਰਦਾ ਕਰਾਉਣਾ ਰਹੀ ਕਿ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ। ਮੈਂ ਕਈ ਪੀੜਾਂ ਬਹੁਤ ਸਖਤ ਆ ਜੀ। ਬਾਹਰ ਰਹਿਣਾ ਕਈ ਦਿਨ, ਫਿਰ
ਬਹੁਤ ਬਿਮਾਰ ਹੋਇਆ ਕਿਉਂ ਮੈਂ ਤਾਂ ਅੱਗੇ ਪਿੱਛੇ ਮੈਨੂੰ ਜਿਹੜਾ ਸਦਮਾ ਹੈਗਾ ਉਹ ਨਹੀਂ ਸਹਿ ਸਕਦਾ। ਮੇਰੀ ਇੱਥੇ ਇੱਕ ਬੇਟੀ ਮਰ ਗਈ ਆ, ਮੇਰੇ ਬੀਵੀ ਮਰ ਗਈ ਆ। ਮੇਰੀ ਗੱਲ ਸੁਣ, ਉਦੋਂ ਮੇਰਾ ਕੋਈ ਹਾਲ ਨਹੀਂ ਸੀਗਾ, ਸਮਝਿਆ ਗੱਲ। ਇਹ ਕੋਈ ਸੌਖੀ ਜੀ ਖੇਡ ਤਾਂ ਹੈ ਹੀ ਨਹੀਂ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਅੱਜ ਪੀਰਮਲ ਆਈ ਸੀਗੀ ਜੀ। ਉੱਥੇ ਬਜ਼ੁਰਗਾਂ ਦੇ ਨਾਲ ਮੁਲਾਕਾਤ, ਇਹਨਾਂ ਦੀ ਦੁੱਖ ਭਰੀ ਦਾਸਤਾਨ ਤੁਸੀਂ ਸੁਣੀ ਆ ਜੀ। ਅਸਲ ਦੇ ਵਿੱਚ ਜਿਹੜਾ ਵੀ ਕੋਈ ਬਜ਼ੁਰਗ ਜਿਨ੍ਹਾਂ ਨੇ ਆਪਣੇ ਪਿੰਡੇ ਦੇ ਦੁੱਖ ਹਟਾਏ ਆ, ਉਹਨਾਂ ਕੋਲ ਜਦੋਂ ਉਹਨਾਂ ਦੀ ਕਹਾਣੀ ਪੁੱਛੀ ਦੀ ਆ ਤੇ ਫਿਰ ਉਹ ਪਿੱਛੇ ਚਲੇ ਜਾਂਦੇ ਆ। ਕਾਫੀ ਸੁਣਨ ਵਾਲੇ ਬੰਦੇ ਲਈ ਇਹ ਕਹਾਣੀ ਹੁੰਦੀ, ਲੇਕਿਨ ਉਹਨਾਂ ਦਾ ਵਜੂਦ ਹਿੱਲ ਜਾਂਦਾ ਆ ਕਹਾਣੀ ਸੁਣਾਉਣ ਤੋਂ ਬਾਅਦ। ਕਈ ਦਿਨ ਉਹ ਫਿਰ ਪੈਰਾਂ 'ਤੇ ਨਹੀਂ ਆਉਂਦੇ ਹੈਗੇ, ਉਹ ਆਪਣੇ ਉਸ ਦੁੱਖ ਨੂੰ ਯਾਦ ਕਰਦੇ ਆ। ਲੇਕਿਨ ਸਾਡਾ ਮਕਸਦ ਰਿਕਾਰਡ ਕਰਨ ਦਾ ਵੀ ਇਹੀ ਹੈ ਕਿ ਸਾਡੀ ਆਉਣ ਵਾਲੀ ਨਸਲ ਨੂੰ ਕਮ ਅਜ਼ ਕਮ ਇਹ ਤਾਂ ਪਤਾ ਚੱਲੇ ਕਿ ਜਿਹੜਾ ਸਾਡੇ ਮੁਲਕ ਦੇ ਵਿੱਚ ਅਸੀਂ ਰਹਿ ਰਹੇ ਪਾਕਿਸਤਾਨ ਦੇ ਵਿੱਚ, ਇਹ ਪਾਕਿਸਤਾਨ ਬਣਿਆ ਕਿਸ ਤਰ੍ਹਾਂ ਆ। ਇਹਨੂੰ ਹਾਸਲ ਕਰਨ ਲਈ ਕੀ ਕੁਰਬਾਨੀਆਂ ਦਿੱਤੀਆਂ, ਆਪਣੇ ਘਰਾਂ ਦੇ ਕਿੰਨੇ ਜੀ ਲੁਟਾ ਕੇ ਆਪਣੀਆਂ ਅੱਖਾਂ ਦੇ ਸਾਹਮਣੇ ਉੱਥੇ ਤੜਫਦੇ ਮਰੇ ਹੋਏ ਛੱਡ ਕੇ ਆਏ। ਕੋਈ ਉਹਨਾਂ ਦੇ ਉੱਪਰ ਮਿੱਟੀ ਨਹੀਂ ਪਾਈ, ਕੋਈ ਕਫਨ ਦਫਨ ਨਹੀਂ ਕੀਤਾ, ਆਪਣਾ ਸਫ਼ਰ ਜਾਰੀ ਰੱਖਿਆ ਗਾਂ ਦੀ ਗਾਂ ਤੁਰ ਕੇ। ਕੀ ਪਤਾ ਕਿੱਥੇ ਮੌਤ ਨੇ ਫਿਰ ਅੱਗੋਂ ਆ ਕੇ ਘੇਰ ਲੈਣਾ ਆ। ਇਹ ਸਾਰੀਆਂ ਬਰਦਾਸ਼ਤ ਕਰਕੇ ਤਕਲੀਫਾਂ ਮੁਸੀਬਤਾਂ ਇਸ ਪਾਕਿਸਤਾਨ ਦੇ ਖਿੱਤੇ ਵਿੱਚ ਆ ਕੇ ਵਸੇ ਹੋਏ ਆ। ਔਰ ਅਸੀਂ ਉਮੀਦ ਕਰਦੇ ਹਾਂ ਕਿ ਅੱਲਾ ਨਾ ਕਰੇ ਕਿਤੇ ਜ਼ਿੰਦਗੀ ਦੇ ਵਿੱਚ ਦੁਬਾਰਾ ਕਿਤੇ ਇਸ ਤਰ੍ਹਾਂ ਦਾ ਉਜਾੜਾ ਕਿਸੇ ਨੂੰ ਪੱਟਣਾ ਪਵੇ। ਔਰ ਇਨਸ਼ਾਅੱਲਾ ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਇਸ ਤਰ੍ਹਾਂ ਦੇ ਬਜ਼ੁਰਗਾਂ ਦੀ ਸਟੋਰੀ ਤੁਹਾਡੇ ਸਾਹਮਣੇ ਲੈ ਕੇ ਆਉਂਦੀ ਰਹੇਗੀ ਜੀ। ਫਿਰ ਕਿਸੇ ਨਵੇਂ ਬਜ਼ੁਰਗ ਦੇ ਨਾਲ, ਕਿਸੇ ਨਵੀਂ ਪਰਸਨੈਲਿਟੀ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਏਗੀ ਜੀ। ਰੱਬ ਰਾਖਾ ਜੀ।